With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆਂ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ. And it's just representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਦੋਸਤ ਤੇ ਹੋਸਟ ਜਸਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ TV 84 ਚੈਨਲ ਤੇ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਫੇਵਰਿਟ ਪ੍ਰੋਗਰਾਮ ਇੱਕ ਨਜ਼ਰ। ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਡੀ ਮੁਲਾਕਾਤ ਹਰ ਵਾਰ TV ਜਗਤ ਦੀਆਂ ਮਹਾਨ ਸ਼ਖਸੀਅਤਾਂ ਨਾਲ ਕਰਵਾਉਂਦੇ ਹਾਂ, ਪਰ ਅੱਜ ਜਿਨ੍ਹਾਂ ਦੀ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਵਾਉਣ ਜਾ ਰਹੇ ਹਾਂ ਉਹ ਇੱਕ ਅੱਛੇ ਕਾਮੇਡੀਅਨ ਹੋਣ ਦੇ ਨਾਤੇ ਇੱਕ ਅੱਛੇ ਇਨਸਾਨ ਵੀ ਨੇ। ਉਹ ਕੌਣ? ਉਹ ਤੁਹਾਨੂੰ ਮੈਂ ਮਿਲਾਉਣਾ। ਤਾਂ ਸਵਾਗਤ ਕਰਦੇ ਹਾਂ ਸੱਤੀ ਸੈਂਬੀ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸਵਿੰਦਰ ਜੀ ਤੇ TV 84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੱਤੀ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਵੀ ਤੁਹਾਡਾ ਰੀਅਲ ਨਾਮ ਹੈ ਜੋ ਉਹ ਵੀ ਸੱਤੀ ਸੈਂਬੀ ਹੈ ਜਾਂ ਰੀਅਲ ਨਾਮ ਕੁਝ ਹੋਰ ਹੈ? ਇਹ ਸੱਤੀ ਸੈਂਬੀ ਨਾਮ ਦੇ ਬੜੇ ਪੰਗੇ। ਮੈਂ ਤਾਂ ਇੱਕ ਚੀਜ਼ ਦੇਖੀ ਅੱਜ ਵੀ, ਜਦੋਂ ਇੰਟਰਵਿਊ ਲਈ ਮੈਂ ਆ ਰਿਹਾ ਸੀਗਾ, ਪੁਲਿਸ ਵਾਲਿਆਂ ਨੇ ਮੈਨੂੰ ਰੋਕ ਲਿਆ। ਅੱਛਾ ਜੀ। ਤੇ ਰੋਕ ਕੇ ਕਹਿੰਦੇ ਉਹ ਕਾਕਾ ਤੇਰਾ ਚਲਾਨ ਬਣਦਾ ਹੋਏ। ਮੈਂ ਕਿਹਾ ਜੀ ਚਲਾਨ ਕਾਹਦਾ ਜੀ? ਤੁਹਾਨੂੰ ਪਤਾ ਫਿਰ ਪੁਲਿਸ ਵਾਲੇ ਮੰਨਦੇ ਥੋੜੀ ਆ। ਨਾ ਬੋਲ ਆਪਣਾ ਨਾਮ। ਮੈਂ ਕਿਹਾ ਜੀ ਸੱਤੀ ਸੈਂਬੀ। ਉਹ ਮੈਂ ਗੱਡੀ ਦਾ ਨੰਬਰ ਨਹੀਂ ਪੁੱਛਿਆ, ਮੈਂ ਨਾਂ ਪੁੱਛਿਆ। ਅੱਛਾ, ਮੈਂ ਵੀ ਜੀ ਨਾਮ ਹੀ ਦੱਸਣ ਲੱਗਾ ਤੇ ਤੂੰ ਕਹੀ ਜਾਂਦਾ 36 37। ਸੱਤੀ ਸੈਂਬੀ ਨੂੰ 36 37 ਸੋਚੀ ਜਾਂਦੇ। ਤੋ ਸੱਤੀ ਸੈਂਬੀ ਜਿਹੜਾ ਮੇਰਾ ਨਾਮ ਇਹ ਕਾਲਜ ਦੇ ਦੋਸਤਾਂ ਨੇ ਰੱਖਿਆ ਤੇ ਜਿਹੜਾ ਮੇਰਾ ਰੀਅਲ ਨੇਮ ਹੈ ਜੀ ਉਹ ਹੈ ਸਤਵਿੰਦਰ ਸਿੰਘ। ਕੀ ਬਾਤ ਹੈ ਜੀ। ਹਾਂਜੀ। ਨਹੀਂ, ਸਤਵਿੰਦਰ ਸਿੰਘ ਤਾਂ ਤੁਹਾਡਾ ਹੋ ਗਿਆ ਰੀਅਲ ਨੇਮ, ਮਤਲਬ ਕਿ ਸਤਵਿੰਦਰ ਸਿੰਘ ਤੋਂ ਸੱਤੀ ਸੈਂਬੀ ਦਾ ਜਿਹੜਾ ਸਫ਼ਰ ਹੈ ਉਹ ਕਿੱਦਾਂ ਦਾ ਮਤਲਬ ਬਣਿਆ? ਸਤਵਿੰਦਰ ਸਿੰਘ ਤੋਂ ਸੱਤੀ ਸੈਂਬੀ ਉਹ ਕਿੱਦਾਂ ਬਣਿਆ, ਇਹ ਦੱਸੋ। ਸਤਵਿੰਦਰ ਸਿੰਘ ਤੋਂ ਸੱਤੀ ਸੈਂਬੀ ਏਦਾਂ ਜੀ, ਜਦੋਂ ਮੈਂ ਸਕੂਲ ਟਾਈਮ ਪੜ੍ਹਦਾ ਸੀਗਾ 10ਵੀਂ ਤੱਕ ਮੈਂ DAV ਸਕੂਲ ਫਗਵਾੜਾ ਪੜ੍ਹਿਆ ਤੇ ਉੱਥੇ ਜਦੋਂ ਮੇਰੀ ਸਟੱਡੀ ਹੋਈ ਤਾਂ ਉੱਥੇ ਮੇਰਾ ਨਾਮ ਸਤਵਿੰਦਰ ਸਿੰਘ ਹੀ ਸੀਗਾ। ਪੜ੍ਹਾਈ ਦੇ ਨਾਲ ਨਾਲ ਮੈਂ ਐਥਲੈਟਿਕਸ, ਖੋ ਇਹਦੇ ਵਿੱਚ ਮੈਂ ਪੰਜਾਬ ਨੂੰ ਵੀ ਰਿਪਰੈਜ਼ੈਂਟ ਕੀਤਾ ਤੇ ਨੈਸ਼ਨਲ ਲੈਵਲ ਤੱਕ ਵੀ ਮੈਂ ਖੇਡਿਆ। ਉਦੋਂ ਕੁਝ ਨਹੀਂ ਸੀ ਪਤਾ ਵੀ ਕਾਮੇਡੀ ਲਾਈਨ ਜਾਂ ਫਿਲਮ ਲਾਈਨ ਵੱਲ ਜਾਣਾ। ਤੇ ਜਦੋਂ ਅਸੀਂ +1 ਦੇ ਵਿੱਚ DAV ਕਾਲਜ ਫਗਵਾੜਾ ਦੇ ਵਿੱਚ ਐਡਮਿਸ਼ਨ ਲਈ, ਉੱਥੇ ਕਿਸੇ ਨੇ ਦੱਸਿਆ ਕਿ ਯੂਥ ਫੈਸਟੀਵਲ ਹੁੰਦੇ ਆ ਤੇ ਪਤਾ ਲੱਗਿਆ ਕਿ ਯੂਥ ਫੈਸਟੀਵਲ ਕਰਨ ਦੇ ਨਾਲ ਬੱਚੇ ਦੀ ਫੀਸ ਮਾਫ ਹੋ ਜਾਂਦੀ ਜੇ ਕੋਈ ਪੋਜੀਸ਼ਨ ਆ ਜਾਵੇ। ਬਸ ਇਸੇ ਲਾਲਚ ਨੂੰ ਵੀ ਫੀਸ ਮਾਫ ਹੋਊਗੀ ਤੇ ਮੈਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਬਸ ਉੱਥੋਂ ਪੋਜੀਸ਼ਨ ਲਾਉਣ ਲੱਗ ਪਈਆਂ ਤੇ ਅੱਜ ਇਸ ਲਾਈਨ ਦੇ ਵਿੱਚ ਪਹੁੰਚ ਗਏ ਆ ਅੱਗੇ। ਮਤਲਬ ਕਿ ਰੀਅਲ ਨਾਮ ਤੋਂ ਸੱਤੀ ਸੈਂਬੀ ਦਾ ਸਫ਼ਰ ਜਿਹੜਾ ਉਹ +1 ਪਾਸ ਕਰਨ ਤੋਂ ਬਾਅਦ ਜਦ ਕਾਲਜ ਦੇ ਵਿੱਚ ਯੂਥ ਫੈਸਟੀਵਲ ਕੀਤਾ ਤੇ ਉੱਥੋਂ ਇਹ ਸਫ਼ਰ ਮਤਲਬ ਕਿ ਸੱਤੀ ਸੈਂਬੀ ਦਾ ਸਟਾਰਟ ਹੋਇਆ। ਮਤਲਬ ਕੋਈ ਸਤਵਿੰਦਰ ਨਹੀਂ ਸੀ ਕਹਿੰਦਾ, ਸਾਰੇ ਸੱਤੀ ਸ਼ਾਰਟ ਨੇਮ ਲੈਂਦੇ ਸੀਗੇ ਤੇ ਸੱਤੀ ਸੱਤੀ ਕਹਿ ਕੇ ਮੈਨੂੰ ਬੁਲਾਉਣਾ ਸ਼ੁਰੂ ਕਰਤਾ। ਉਦੋਂ ਤੋਂ ਬਸ ਨਾਮ ਸੱਤੀ ਸੈਂਬੀ ਪੈ ਗਿਆ ਜੀ। ਕੀ ਬਾਤ ਹੈ, ਕੀ ਬਾਤ ਹੈ। ਮੈਨੂੰ ਇੱਕ ਗੱਲ ਹੋਰ ਦੱਸੋ ਵੀ ਜਦੋਂ ਤੁਸੀਂ ਕਾਲਜ ਦੇ ਵਿੱਚ ਫਸਟ ਟਾਈਮ ਪਰਫਾਰਮ ਕੀਤਾ ਸੀ ਤੇ ਤੁਸੀਂ ਕੀ ਕੋਈ ਕਾਮੇਡੀ ਆਈਟਮ ਕੀਤੀ ਸੀ ਪਰਫਾਰਮ ਜਾਂ ਕੋਈ ਪਲੇ ਨਾਟਕ ਕੁਝ ਕੀਤਾ ਸੀ? ਸਭ ਤੋਂ ਪਹਿਲਾਂ ਤੇ ਇਦਾਂ ਸੀਗਾ ਕਿ ਫਸਟ ਟਾਈਮ ਜਦੋਂ ਮੈਂ ਕਾਲਜ ਦੇ ਵਿੱਚ, ਮੈਨੂੰ ਕਿਸੇ ਨੇ ਕਿਹਾ ਕਿ ਆਡੀਸ਼ਨ ਹੈਗੇ ਨੇ ਯੂਥ ਫੈਸਟੀਵਲ ਦੇ ਤੇ ਮੈਨੂੰ ਤੇ ਕਾਮੇਡੀ ਦਾ ਕੁਝ ਵੀ ਨਹੀਂ ਪਤਾ ਸੀਗਾ। ਜਸਟ TV ਉੱਤੇ ਦੇਖਦੇ ਹੁੰਦੇ ਸੀ ਉਦੋਂ ਭਗਵੰਤ ਮਾਨ ਬਾਈ ਜੀ ਉਹਨਾਂ ਨੂੰ ਤੇ ਉਹਨਾਂ ਦੀਆਂ ਹੀ ਜੋ ਕਾਮੇਡੀ ਦੀਆਂ ਚੀਜ਼ਾਂ ਦਿਮਾਗ ਦੇ ਵਿੱਚ ਸੀਗੀਆਂ ਜਾਂ ਜੋ ਉਹਨਾਂ ਦਾ ਦੇਖੀਦਾ ਸੀਗਾ
ਉਹੀ ਮੈਂ ਆਡੀਸ਼ਨ 'ਚ ਪਰਫਾਰਮ ਕਰਤਾ ਸੀਗਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਦੋਂ ਆਡੀਸ਼ਨ ਦੇ ਵਿੱਚ ਵੀ ਮੈਂ ਫਸਟ ਆ ਗਿਆ ਸੀ। ਕੀ ਬਾਤ ਹੈ। ਤੇ ਕਹਿ ਲਓ ਕਿ ਉਦੋਂ ਤੋਂ ਹੀ ਸਰਸਵਤੀ ਮਾਤਾ ਨੇ ਜਾਂ ਕਹਿ ਲਓ ਕਿ ਸਟੇਜ ਨੇ ਉੱਤੇ ਮਿਹਰ ਭਰਿਆ ਹੱਥ ਰੱਖਿਆ, ਵਾਹਿਗੁਰੂ ਦੀ ਕਿਰਪਾ ਰਹੀ ਕਿ ਫਿਰ ਇਸ ਲਾਈਨ ਦੇ ਵੱਲ ਬਸ ਤੁਰਦੇ ਗਏ ਤੇ ਅੱਜ ਇੱਥੇ ਤੱਕ ਪਹੁੰਚੇ ਹਾਂ। ਤੇ ਜਿੱਦਾਂ ਕਹਿੰਦੇ ਨਾ ਕਿ ਸ਼ਾਹ ਬਿਨਾ ਪਤ ਨਹੀਂ, ਗੁਰੂ ਬਿਨਾ ਗਤ ਨਹੀਂ, ਤੇ ਮੈਂ ਇਹ ਜਾਨਣਾ ਚਾਹਾਂਗਾ ਕਿ ਤੁਹਾਡੇ ਉਸਤਾਦ ਜੀ ਕੌਣ ਆ? ਮੇਰੇ ਉਸਤਾਦ ਜੀ ਤੁਹਾਨੂੰ ਸਹੀ ਗੱਲ ਦੱਸਾਂ ਤੇ ਮੈਂ ਵੈਸੇ ਰੀਅਲ ਦੇ ਵਿੱਚ ਜਿਸ ਬੰਦੇ ਕੋਲ ਕੁਝ ਵੀ ਸਿੱਖ ਲਵਾਂ ਉਹਨੂੰ ਆਪਣਾ ਉਸਤਾਦ ਮੰਨਦਾ। ਕੀ ਬਾਤ ਹੈ। ਹੁਣ ਬੈਠਾ ਤੁਹਾਡੇ ਕੋਲੋਂ ਵੀ 4 ਗੱਲਾਂ ਸਿੱਖ ਕੇ ਜਾਵਾਂਗਾ ਤਾਂ ਕਿਤੇ ਨਾ ਕਿਤੇ ਤੁਸੀਂ ਵੀ ਮੇਰੇ ਉਸਤਾਦ ਜੀ ਹੋਵੋਗੇ। ਪਰ ਜੋ ਅਸਲ ਦੇ ਵਿੱਚ ਜਿਨ੍ਹਾਂ ਦੇ ਕੋਲੋਂ ਮੈਂ ਸਿੱਖਿਆ, ਜਿਨ੍ਹਾਂ ਦੇ ਕੋਲੋਂ ਛਿੱਟੀਆਂ ਖਾਧੀਆਂ ਆਪਣੇ ਗਿੱਟਿਆਂ ਦੇ ਉੱਤੇ, ਉਹ 2-3 ਇਨਸਾਨ ਨੇ। ਸਭ ਤੋਂ ਪਹਿਲਾਂ ਰਕੇਸ਼ ਸ਼ਰਮਾ ਜੀ, ਉਹ ਅੱਜ ਵੈਸੇ ਇਸ ਦੁਨੀਆ ਵਿੱਚ ਨਹੀਂ ਹੈਗੇ ਪਰ ਮੇਰੇ ਦਿਲ ਵਿੱਚ ਹਮੇਸ਼ਾ ਉਹ ਰਹਿਣਗੇ। ਉਸ ਤੋਂ ਬਾਅਦ ਮਨੋਜ ਬੋਬੀ ਜੀ, ਬਲਰਾਜ ਸਿਆਲ ਬਾਈ ਜੀ ਹੁਣੀ, ਇਹਨਾਂ ਦੇ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਵਿਕਰਮ ਗਰੋਵਰ ਜੀ ਨੇ, ਇਹਨਾਂ ਕੋਲੋਂ ਐਕਟਿੰਗ ਸਿੱਖੀ ਹੈ, ਕਾਮੇਡੀ ਸਿੱਖੀ ਹੈ ਤੇ ਪੰਚ ਨੂੰ ਕਿੱਦਾਂ ਡਿਲੀਵਰ ਕਰਨਾ, ਸਾਰਾ ਕੁਝ ਇਹਨਾਂ ਕੋਲੋਂ ਸਿੱਖਿਆ ਜੀ। ਤੇ ਐਕਟਿੰਗ ਦੀ ਗੱਲ ਚੱਲੀ ਆ ਤੇ ਤੁਸੀਂ ਥੀਏਟਰ ਵੀ ਕਾਫੀ ਕੀਤਾ ਹੋਣਾ? ਹਾਂਜੀ, ਥੀਏਟਰ ਇਦਾਂ ਹੈ ਕਿ ਪ੍ਰੋਫੈਸ਼ਨਲ ਥੀਏਟਰ ਮੈਂ ਨਹੀਂ ਕੀਤਾ। ਜਿਵੇਂ ਕਹੀਏ ਕਿ ਆਪਾਂ ਕਾਲਜ ਟਾਈਮ ਦੇ ਵਿੱਚ ਜਦੋਂ ਯੂਥ ਫੈਸਟੀਵਲਸ ਹੁੰਦੇ ਸੀ ਉਹਦੇ ਵਿੱਚ ਮੈਂ 8 ਸਾਲ ਲਗਾਤਾਰ ਥੀਏਟਰ ਕੀਤਾ, ਜਿਹਦੇ ਵਿੱਚ ਮੈਂ ਪਲੇ ਕਰਦਾ ਸੀ, ਮਾਈਮ ਕਰਦਾ ਸੀ, ਸਕਿਟ ਕਰਦਾ ਸੀਗਾ, ਹਿਸਟੋਨਿਕਸ ਕਰਦਾ ਸੀਗਾ। ਤੇ 9 ਸਾਲਾਂ ਵਿੱਚੋਂ 4 ਸਾਲ ਲਗਾਤਾਰ ਮੈਂ ਨੈਸ਼ਨਲ ਗਿਆ ਤੇ ਉੱਥੇ ਨੈਸ਼ਨਲ ਅਸੀਂ ਜਿੱਤੇ ਆ ਤੇ ਵਿੱਚੋਂ 3 ਸਾਲ ਮੈਂ ਲਗਾਤਾਰ 골ਡ ਮੈਡਲਿਸਟ ਰਿਹਾ ਜੀ ਥੀਏਟਰ ਦਾ। ਤੇ ਹੁਣ ਫੈਸਟੀਵਲਾਂ ਦੀ ਗੱਲ ਚੱਲ ਰਹੀ ਆ ਤੇ ਮੈਨੂੰ ਇਹ ਦੱਸੋ ਤੁਹਾਡਾ ਜਿਹੜਾ ਫੈਸਟੀਵਲ ਦੇ ਵਿੱਚ ਸਭ ਤੋਂ ਫੇਵਰੇਟ ਕਰੈਕਟਰ ਕੀ ਸੀ? ਫੇਵਰੇਟ ਕਰੈਕਟਰ ਤੁਸੀਂ ਸਹੀ ਪੁੱਛੋ। ਵੈਸੇ ਮੈਂ ਕਮੇਡੀਅਨ ਆ ਪਰ ਮੈਨੂੰ ਉਹਦੇ ਵਿੱਚ ਇੱਕ ਮੈਂ ਸੀਰੀਅਸ ਰੋਲ ਕੀਤਾ ਸੀਗਾ। ਪਲੇ ਸੀਗਾ ਲੁਕਾ ਛੁਪੀ ਤੇ ਉਹਦੇ ਵਿੱਚ ਇੱਕ ਵਿਲਕੂ ਨਾਮ ਦਾ ਕਰੈਕਟਰ ਸੀ, ਐਬਨੋਰਮਲ ਕਰੈਕਟਰ ਸੀਗਾ ਜੀ। ਉਹ ਕਰੈਕਟਰ ਮੈਂ ਕੀਤਾ ਸੀਗਾ ਤੇ ਮੈਨੂੰ ਲੱਗਦਾ ਕਿ ਮੇਰੀ ਲਾਈਫ ਦਾ ਸਭ ਤੋਂ ਵਧੀਆ ਕਰੈਕਟਰ ਉਹੀ ਹੈ ਜੀ। ਨਹੀਂ, ਇਹ ਤਾਂ ਹੋ ਗਿਆ ਸੀਰੀਅਸ, ਮਤਲਬ ਕਿ ਇਸ ਟਾਈਮ ਤੁਸੀਂ ਇੱਕ ਕਾਮੇਡੀ ਲਾਈਨ ਦੇ ਵਿੱਚ ਆ ਚੁੱਕੇ ਹੋ। ਮਤਲਬ ਤੁਹਾਡਾ ਕੋਈ ਕਾਮੇਡੀ ਦਾ ਕੋਈ ਇਦਾਂ ਦਾ ਕਰੈਕਟਰ ਸੀ ਵੀ ਮਤਲਬ ਜਿਹਨੂੰ ਕਰਕੇ ਤੁਹਾਨੂੰ ਵੀ ਕਾਫੀ ਮਜ਼ਾ ਆਇਆ ਤੇ ਪਬਲਿਕ ਵੱਲੋਂ ਵੀ ਬੜਾ ਅੱਛਾ ਰਿਸਪੌਂਸ ਮਿਲਿਆ? ਕੋਈ ਇਦਾਂ ਦਾ ਕਰੈਕਟਰ? ਹਾਂਜੀ, ਇੱਕ ਕਰੈਕਟਰ ਸੀਗਾ, ਅਸੀਂ ਸਕਿਟ ਕੀਤੀ ਸੀ ਤੇ ਉਹਦੇ ਵਿੱਚ ਮੈਂ ਚੇਲਾ ਬਣਿਆ ਹੋਇਆ ਸੀਗਾ ਜੀ। ਤੇ ਉਹ ਕਰੈਕਟਰ ਐਸਾ ਸੀਗਾ ਕਿ ਉਹ ਮੇਰੇ ਮਾਈਂਡ ਦੇ ਵਿੱਚ, ਮੇਰੇ ਆਪਣੇ ਆਪ ਵਿੱਚ ਐਸਾ ਵਸ ਗਿਆ ਸੀਗਾ ਕਿ ਮੈਂ ਘਰ ਵੀ ਉਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਅਸਲ ਵਿੱਚ ਜੇ ਮੈਂ ਕਹਾਂ ਕਿ ਉਸ ਕਰੈਕਟਰ ਤੋਂ ਬਾਅਦ ਹੀ ਮੈਨੂੰ ਲੱਗਾ ਕਿ ਸ਼ਾਇਦ ਮੈਨੂੰ ਇਸ ਲਾਈਨ ਦੇ ਵੱਲ ਜਾਣਾ ਚਾਹੀਦਾ। ਨਹੀਂ, ਮਤਲਬ ਉਹ ਕਰੈਕਟਰ ਕੀ ਸੀ ਉਹ ਵੀ ਅਸੀਂ ਤੁਹਾਡੇ ਕੋਲ ਜਾਨਣਾ ਚਾਹਾਂਗੇ ਤੇ ਥੋੜਾ ਜਿਹਾ ਉਹ ਕਰੈਕਟਰ ਦੇ ਵਿੱਚ ਤੁਸੀਂ ਆਓਗੇ ਵੀ ਤੇ ਸਾਨੂੰ ਅੱਛਾ ਲੱਗੇਗਾ। ਹਾਂਜੀ ਜ਼ਰੂਰ ਜੀ। ਉਹ ਕਰੈਕਟਰ ਸੀਗਾ ਕਿ ਚੇਲਾ ਸੀਗਾ, ਜਿਹੜੇ ਬਾਬਾ ਤੇ ਨਾਲ ਉਹਦੇ ਚੇਲਾ ਹੁੰਦਾ ਤੇ ਉਹ ਚੇਲਾ ਜਿਹੜਾ ਮਤਲਬ ਕਿ ਹਰ ਗੱਲ ਦੇ ਉੱਤੇ ਪੰਚ ਮਾਰਦਾ, ਹਰ ਛੋਟੀ ਗੱਲ ਦੇ ਉੱਤੇ। ਹੁਣ ਇੱਕ ਸੋਹਣੀ ਜੀ ਕੁੜੀ ਆ ਗਈ ਸੀਗੀ ਸਟੇਜ ਦੇ ਉੱਤੇ, ਐਂਟਰੀ ਸੀਗੀ, ਕੁੜੀ ਆਈ ਗਈ ਸਟੇਜ ਦੇ ਉੱਤੇ ਤੇ ਮੈਂ ਚੇਲਾ ਬਣਿਆ ਹੋਇਆ, ਹੱਥ ਦੇ ਵਿੱਚ ਤਾਂਤਰਿਕਾਂ ਵਾਲੀਆਂ ਹੱਡੀਆਂ ਫੜੀਆਂ ਹੋਈਆਂ। ਮੈਂ ਕਿਹਾ ਬੀਬਾ ਤੂੰ ਇੱਥੇ ਕੀ ਕਰਦੀ ਆ? ਕਹਿੰਦੀ ਬਾਬਾ ਜੀ ਮੈਂ ਕੂੜਾ ਚੱਕਦੀ ਆ। ਤੇ ਮੈਂ ਕਿਹਾ ਬੀਬਾ ਜਿੰਨੀ ਤੂੰ ਸੋਹਣੀ ਹੈ ਤੂੰ ਤੇ ਅੱਤ ਚੱਕਿਆ ਕਰ ਅੱਤ। ਬਸ ਇਹੋ ਜਿਹੀਆਂ ਗੱਲਾਂ ਤੇ ਬਸ ਮਤਲਬ ਛੋਟੇ ਪੰਚ ਸੀਗੇ ਉਹਦੇ ਵਿੱਚ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਨੂੰ ਇਸ ਲਾਈਨ ਦੇ ਵੱਲ ਜਾਣਾ ਚਾਹੀਦਾ। ਜੀ ਨਹੀਂ, ਬਹੁਤ ਵਧੀਆ ਗੱਲ ਹੈ ਜੀ। ਕਾਮੇਡੀ ਚੀਜ਼ ਹੀ ਇਦਾਂ ਦੀ ਹੈ ਕਿਉਂਕਿ ਇਨਸਾਨ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਨਾਲ ਬਹੁਤ ਭਰਪੂਰ ਹੋਇਆ, ਉਹਦੇ ਕੋਲ ਹੱਸਣ ਦਾ ਬਹੁਤ ਟਾਈਮ ਘੱਟ ਆ। ਪਰ ਤੁਹਾਡੇ ਵਰਗੇ ਜਿਹੜੇ ਕਲਾਕਾਰ ਨੇ ਉਹ ਇਦਾਂ ਦਾ ਬਹੁਤ ਲਾਹਾ ਖੱਟਦੇ ਨੇ ਦੂਜਿਆਂ ਨੂੰ ਹਸਾਉਣ ਦਾ। ਤੇ ਇੱਕ ਸੱਤੀ ਜੀ ਮੈਂ ਤੁਹਾਡਾ ਕਰੈਕਟਰ ਦੇਖਿਆ ਸੀ ਟੀਟਾ ਹਲਵਾਈ, ਤੇ ਮੈਂ ਜ਼ਰੂਰ ਚਾਹਾਂਗਾ ਵੀ ਮੈਂ ਟੀਟੇ ਹਲਵਾਈ ਦੇ ਵੀ ਦਰਸ਼ਨ ਥੋੜੇ ਜਿਹੇ ਕਰਾਂ। ਟੀਟਾ ਹਲਵਾਈ ਕਰੈਕਟਰ ਇਦਾਂ ਹੈ ਕਿ ਪਹਿਲਾਂ ਦਰਸ਼ਕਾਂ ਨੂੰ ਵੀ ਥੋੜਾ ਦੱਸ ਦਵਾਂ ਕਿ ਉਹ ਇੱਕ ਐਸਾ ਕਰੈਕਟਰ ਹੈ ਕਿ ਜਿਹਨੇ ਮੁੜ ਮੇਰੇ ਵਿੱਚ ਵੀ ਜਾਣ ਪਾਈ, ਮੈਨੂੰ ਟੀਵੀ ਉੱਤੇ ਬਣਾਈ ਵੀ ਰੱਖਿਆ ਤੇ ਹੱਲੇ ਤੱਕ ਜਿਹੜੀ ਮੈਂ ਟੀਟੇ ਹਲਵਾਈ ਦੀ ਹੀ ਕਮਾਈ ਖਾਂਦਾ ਤੁਹਾਨੂੰ ਸਹੀ ਦੱਸਾਂ। ਟੀਟਾ ਹਲਵਾਈ ਇੱਕ ਐਸਾ ਕਰੈਕਟਰ ਸੀ, ਦਿਮਾਗੋਂ ਪੈਦਲ ਆ, ਉਹਨੂੰ ਅਕਲ ਹੈ ਨਹੀਂ ਕਿ ਕਿਹੜੀ ਗੱਲ ਕਦੋਂ ਕਰਨੀ, ਕਿੱਥੇ ਕਰਨੀ ਆ। ਲੇਡੀਜ਼ ਤੋਂ ਬਹੁਤ ਛੇਤੀ ਕੁੱਟ ਖਾਂਦਾ ਤੇ ਆਪਣੀ ਘਰ ਵਾਲੀ ਨਾਲ ਬਹੁਤ ਲੜਦਾ। ਅੱਛਾ ਜੀ। ਉਹਦੀ ਘਰ ਵਾਲੀ ਕਿਤੇ ਇੱਕ ਦਿਨ ਕਹਿੰਦੀ ਜਾਨੂ ਮੈਂ ਲਿਪਸਟਿਕ ਲਵਾਉਣ ਜਾਣਾ ਤੇ ਕਹਿੰਦਾ ਲੈ ਜੰਨੇ ਆ, ਚਲੋ ਫਿਰ ਇਦਾਂ ਕਰੋ ਬਿਊਟੀ ਪਾਰਲਰ ਚੱਲਦੇ ਆ। ਉਹਨੂੰ ਬਿਊਟੀ ਪਾਰਲਰ ਲੈ ਗਿਆ। ਉੱਥੇ ਉਹਦੀ ਜਨਾਨੀ ਕਿਤੇ ਬਿਊਟੀ ਪਾਰਲਰ ਵਾਲੀ ਕਹਿੰਦੀ ਆਂਟੀ ਮੇਰੇ ਨਾ ਸੋਹਣੀ ਜੀ ਲਿਪਸਟਿਕ ਲਾ ਦਿਓ। ਨਾਲ ਹੀ ਆਂਟੀ ਨੂੰ ਟੋਕਦਾ। 1 ਮਿੰਟ ਕਹਿੰਦਾ ਬੁਰਸ਼ ਬਰਸ਼ ਨਾਲ ਨਾ ਲਾਇਓ ਇਹਦੇ ਲਿਪਸਟਿਕ, ਬਾਲਟੀ ਚ ਲਾਲ ਰੰਗ ਘੋਲ ਕੇ ਕੂਚੀ ਮਾਰੋ ਇਹਦੇ ਬੁੱਲਾਂ ਤੇ, ਜਿੱਡੇ ਵੱਡੇ ਬੁੱਲ ਲਈ ਫਿਰਦੀ ਆ। ਜੀ। ਜਨਾਨੀ ਨੂੰ ਗੁੱਸਾ ਆ ਗਿਆ, ਕਹਿੰਦੀ ਮਰ ਜਾਣਿਆ ਵਿਆਹ ਤੋਂ ਪਹਿਲਾਂ ਤੇ ਤੈਨੂੰ ਮੇਰੇ ਬੁੱਲ ਬੜੇ ਪਸੰਦ ਸੀ। ਤੇ ਕਹਿੰਦਾ ਉਦੋਂ ਹੈਗੇ ਵੀ ਛੋਟੇ ਸੀ, ਹੁਣ ਭੌਂਕ ਕੇ ਏਡੇ ਵੱਡੇ ਜੋ ਕਰ ਲੈ ਮਾਰਾਂ ਤੇਰੇ ਬੁੱਲਾਂ ਤੇ। ਜੀ ਇਹੋ ਜਿਹਾ ਕਰੈਕਟਰ ਸੀਗਾ ਟੀਟਾ ਹਲਵਾਈ। ਤੇ ਇਹ ਤਾਂ ਹੋ ਗਈ ਟੀਟੇ ਹਲਵਾਈ ਦੀ ਗੱਲ। ਤੁਸੀਂ ਮੈਨੂੰ ਇਹ ਦੱਸੋ ਵੀ ਟੀਵੀ ਲਾਈਨ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤੁਹਾਡਾ ਸ਼ੋਅ ਸੀ ਉਹ ਕਿਸ ਚੈਨਲ ਤੇ ਆਇਆ ਸੀ? ਹਾਂ, ਟੀਵੀ ਲਾਈਨ ਦੇ ਵਿੱਚ ਜਦੋਂ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ, ਮੈਂ ਦੂਰਦਰਸ਼ਨ ਨਾਲ ਸਟਾਰਟ ਕੀਤੀ ਸੀਗਾ। ਉਹਦੇ ਵਿੱਚ ਇੱਕ ਪ੍ਰੋਗਰਾਮ ਆਉਂਦਾ ਸੀ ਹੱਸਦਾ ਪੰਜਾਬ। ਉਹਦੇ ਵਿੱਚ ਮੈਂ ਸ਼ੁਰੂ ਕੀਤਾ, ਸ਼ੁਰੂਆਤ ਉੱਥੋਂ ਹੋਈ, ਕਹ ਲਓ ਕਿ ਜਾਗ ਉੱਥੋਂ ਲੱਗਿਆ। ਤੇ ਜਿਹਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਕਹ ਲਓ ਕਿ ਕਾਫੀ ਪ੍ਰਸਿੱਧੀ ਮਿਲੀ, ਕਾਫੀ ਮੈਂ ਨਾਮ ਖੱਟਿਆ, ਉਹ ਸੀਗਾ ਜੀ ਲਾਫਟਰ ਦਾ ਮਾਸਟਰ।
ਸੀਜ਼ਨ 1 ਦੇ ਵਿੱਚ ਮੈਂ ਆਇਆ ਸੀ ਤੇ ਉਹਦੇ ਵਿੱਚ ਮੈਂ ਗ੍ਰੈਂਡ ਫਾਈਨਲਿਸਟ ਬਣਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਉਸ ਤੋਂ ਬਾਅਦ ਮੈਂ ਲਗਾਤਾਰ ਹੁਣ ਤੱਕ ਅੱਜ 5 ਸਾਲ ਹੋ ਗਏ ਨੇ ਤੇ 5 ਸਾਲ ਲਗਾਤਾਰ ਪੀਟੀਸੀ ਦੇ ਨਾਲ ਹੀ ਅਲੱਗ-ਅਲੱਗ ਸ਼ੋਜ਼ ਦੇ ਵਿੱਚ ਕੰਮ ਕਰ ਰਿਹਾ, ਜਿਹਦੇ ਵਿੱਚ ਪ੍ਰੀਤੋ ਟੌਪ 10, ਠਹਾਕੇ, ਲਾਫਟਰ ਦੇ ਹੀਰੋ, ਲਾਫਟਰ ਕਲੱਬ, AGOG ਤੇ PG, ਵੌਇਸ ਆਫ ਪੰਜਾਬ ਦੇ ਵੀ ਕੁਝ ਇੱਕ ਐਪੀਸੋਡਸ ਦੇ ਵਿੱਚ ਮੈਂ ਪਰਫਾਰਮ ਕੀਤਾ। ਸੋ ਉਹ ਚੱਲ ਰਿਹਾ ਹੌਲੀ-ਹੌਲੀ। ਚਲੋ ਬਹੁਤ ਅੱਛੀ ਗੱਲ ਹੈ। ਤੇ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਲਾਈਵ ਸ਼ੋਅ ਤੁਸੀਂ ਕਿੰਨੇ ਕਰ ਚੁੱਕੇ ਜੀ ਅੱਜ ਤੱਕ? ਲਾਈਵ ਸ਼ੋਜ਼ ਹਲੇ ਤੱਕ ਜੇ ਵੈਸੇ ਤਾਂ ਕਹਿੰਦੇ ਹੁੰਦੇ ਆ ਕਿ ਇਹ ਗਿਣਨੇ ਨਹੀਂ ਚਾਹੀਦੇ ਸੋ ਉਹਨੂੰ ਗਿਣੀ ਦਾ ਨਹੀਂ, ਪਰ ਇੱਕ ਅੰਦਾਜ਼ਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਨੀਅਰ ਅਬਾਊਟ 250-300 ਤੋਂ ਉੱਪਰ ਲਾਈਵ ਸ਼ੋਅ ਮੈਂ ਕਰ ਚੁੱਕਾ ਹਾਂ, ਜਿਹੜੇ ਕਿ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ, ਬੰਬੇ ਜਾ ਕੇ ਵੀ ਮੈਂ ਕੁਝ ਇੱਕ ਲਾਈਵ ਸ਼ੋਅ ਕੀਤੇ ਅਤੇ ਸੂਰਤ ਤੇ ਅਹਿਮਦਗੜ੍ਹ ਵੀ ਕੀਤੇ। ਤੇ ਇੱਕ ਗੱਲ ਬਾਰੇ ਮੈਨੂੰ ਹੋਰ ਦੱਸੋ ਸਤਿਆ ਜੀ, ਜਿਹੜਾ ਸ਼ੋਅ ਕਰਨ ਦਾ ਅਸਲੀ ਸਵਾਦ ਆ ਉਹ ਸਟੂਡੀਓ ਦੇ ਵਿੱਚ ਜਾਂ ਲਾਈਵ ਦੇ ਵਿੱਚ ਆ? ਇਹ ਤਾਂ ਤੁਸੀਂ ਕਹ ਲਓ ਕਿ ਇੱਕ ਕਹ ਲੋਗੇ ਨਾ ਵਿਤਕਰੇਜ ਵਾਲਾ ਕੁਐਸਚਨ ਪੁੱਛ ਲਿਆ। ਸਵਾਦ ਤਾਂ ਦੇਖੋ ਆਰਟਿਸਟ ਨੂੰ ਭਾਵੇਂ ਮੈਂ ਕਹਿੰਦਾ ਕਿ ਕੋਠੇ ਉੱਤੇ ਇਕੱਲੇ ਨੂੰ ਖੜਾ ਕਰਾ ਦਿਓ, ਉਹਨੂੰ ਤਾਂ ਸਵਾਦ ਆ ਹੀ ਜਾਣਾ, ਜਿੱਥੇ ਮਰਜ਼ੀ ਕਰਾ ਲਓ। ਮਤਲਬ ਜਿੱਥੇ 4 ਬੰਦੇ ਜੁੜ ਗਏ, ਮਹਿਫਲ ਲੱਗ ਗਈ, ਬਸ ਜਿੱਥੇ ਮਹਿਫਲ ਲੱਗ ਗਈ ਸਾਨੂੰ ਤਾਂ ਉੱਥੇ ਨਜ਼ਾਰਾ ਆਉਂਦਾ, ਚਾਹੇ ਉਹ ਸਟੂਡੀਓ ਵਿੱਚ ਹੋਵੇ ਚਾਹੇ ਉਹ ਲਾਈਵ ਹੋਵੇ। ਪਰ ਲਾਈਵ ਦਾ ਇਹ ਮਜ਼ਾ ਹੁੰਦਾ ਕਿ ਉੱਥੇ ਦਰਸ਼ਕਾਂ ਦੇ ਨਾਲ ਆਪਾਂ ਰੂਬਰੂ ਡਾਇਰੈਕਟ ਹੁੰਦੇ ਆ, ਆਪਾਂ ਡਾਇਰੈਕਟ ਉਹਨਾਂ ਨਾਲ ਗੱਲ ਕਰਦੇ ਆ। ਇਹ ਤਾਂ ਹੋ ਗਈ ਜੀ ਲਾਈਵ ਪ੍ਰੋਗਰਾਮ ਦੀ ਗੱਲ। ਪਰ ਇੱਕ ਗੱਲ ਬਾਰੇ ਹੋਰ ਦੱਸੋ, ਜਦੋਂ ਤੁਸੀਂ ਲਾਈਵ ਪ੍ਰੋਗਰਾਮ ਕਰਨ ਜਾਂਦੇ ਹੋ ਜਾਂ ਲਾਈਵ ਕਰਦੇ ਹੋ ਜਾਂ ਸਟੂਡੀਓ ਰਾਉਂਡ ਕਰਦੇ ਹੋ, ਉਸ ਦੌਰਾਨ ਤੁਹਾਡੇ ਨਾਲ ਕੋਈ ਇਦਾਂ ਦੀ ਘਟਨਾ ਹੋਈ ਹੈ ਜਿਹਨੂੰ ਸੁਣ ਕੇ ਤੁਹਾਡਾ ਵੀ ਹਾਸਾ ਨਿਕਲ ਗਿਆ ਹੋਵੇ? ਹਾਂਜੀ, ਇੱਕ ਵਾਰ ਕੀ ਹੋਇਆ ਸੀ, ਪਿੱਛੇ ਜਿਹੇ ਰੋਪੜ ਜੇਲ੍ਹ ਦੇ ਵਿੱਚ ਪ੍ਰੋਗਰਾਮ ਸੀਗਾ ਜੀ। ਉਹ ਜੇਲ੍ਹ ਦੇ ਵਿੱਚ ਕੀ ਹੁੰਦਾ ਕਿ ਉਹ ਕੈਦੀਆਂ ਨੂੰ ਇੱਕ ਸ਼ੋਅ ਦਿਖਾਉਂਦੇ ਨੇ ਜਿਹਦੇ ਵਿੱਚ ਅਲੱਗ-ਅਲੱਗ ਆਰਟਿਸਟ ਆ ਕੇ ਪਰਫਾਰਮ ਕਰਦੇ, ਤਾਂ ਅਸੀਂ ਵੀ ਜਾਣਾ ਸੀਗਾ। ਅਸੀਂ ਰੋਪੜ ਲਾਗੇ ਪਹੁੰਚੇ ਹਾਂ ਤੇ ਕਾਰ ਮੈਂ ਡਰਾਈਵ ਕਰਦਾ ਪਿਆ ਤੇ ਇੱਕ ਚੌਂਕ ਦੇ ਵਿੱਚ ਅਸੀਂ 2-3 ਜਣਿਆਂ ਨੂੰ ਪੁੱਛਿਆ ਵੀ ਇੱਥੇ ਜੇਲ੍ਹ ਕਿੱਥੇ ਆ। ਉਹਨਾਂ ਨੇ ਦੱਸ ਦਿੱਤਾ, ਪਰ ਮੈਨੂੰ ਫੇਰ ਨਾ ਸਮਝ ਲੱਗੀ। ਅੱਗੇ ਇੱਕ ਹੋਰ ਬੰਦੇ ਨੂੰ ਪੁੱਛੋ, ਵਿਚਾਰਾ ਸਤਿਆ ਜਿਹਾ ਬੈਠਾ ਸੀ। ਮੈਂ ਕਿਹਾ ਬਾਈ ਜੀ ਇੱਥੇ ਜੇਲ੍ਹ ਜਾਣਾ ਸੀ, ਜੇਲ੍ਹ ਕਿੱਥੇ ਆ? ਤੇ ਕਹਿੰਦਾ ਚੌਂਕ ਦੇ ਵਿੱਚ 3-4 ਬੰਦੇ ਥੱਲੇ ਦੇ ਦਿਓ, ਅਗਲੇ ਆਪੇ ਹੀ ਫੜ ਕੇ ਲੈ ਜਾਣਗੇ। ਕੀ ਬਾਤ ਹੈ, ਕੀ ਬਾਤ ਹੈ। ਮਤਲਬ ਇਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਇਹ ਕਾਮੇਡੀ ਦੇ ਰੂਪ 'ਚ ਆਪਣੇ ਸਾਹਮਣੇ ਆ ਜਾਂਦੀਆਂ ਤੇ ਆਪਣਾ ਮੈਟਰ ਬਣ ਜਾਂਦਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਜੋ ਕਾਮੇਡੀ ਆ ਸਾਡੇ ਆਸੇ ਪਾਸੋਂ ਹੀ ਮਿਲਦੀ ਆ। ਅਸੀਂ ਪੰਜਾਬੀਆਂ ਦੇ ਤਾਂ ਕਹ ਲਓ ਕਿ ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ,
ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਦੇ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less taxing. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਸਿੰਘ ਤੇ ਗੱਲਬਾਤ ਕਰ ਰਹੇ ਸੀ ਸਤੀ ਸੈਂਬੀ ਜੀ ਦੇ ਨਾਲ ਉਹਨਾਂ ਦੀ ਲਾਈਫ ਦੇ ਬਾਰੇ ਤੇ ਆਓ ਉਸ ਗੱਲਬਾਤ ਨੂੰ ਅੱਗੇ ਵਧਾਉਣੇ ਆ। ਤੇ ਮੈਂ ਇਹ ਜ਼ਰੂਰ ਜਾਨਣਾ ਚਾਹਾਂਗਾ ਤੁਸੀਂ ਜਿਹੜੀ ਪਹਿਲਾਂ ਮੂਵੀਆਂ ਕਰ ਚੁੱਕੇ ਹੋ ਕਿਹੜੀਆਂ-ਕਿਹੜੀਆਂ? ਸਭ ਤੋਂ ਪਹਿਲਾਂ ਜਿਹੜੀ ਮੈਂ ਫਿਲਮ ਕੀਤੀ ਸੀ ਉਹ ਇੰਦਰਜੀਤ ਨਿੱਕੂ, ਕਰਨ ਕੁੰਦਰਾਬਾਈ ਜੀ ਉਹਨਾਂ ਦੇ ਨਾਲ ਕੀਤੀ ਸੀਗੀ। ਉਹ ਫਿਲਮ ਦਾ ਨਾਮ ਸੀਗਾ ਜੀ ਮੇਰੇ ਯਾਰ ਕਮੀਨੇ। ਜੀ। ਉਸ ਤੋਂ ਬਾਅਦ ਮੈਂ ਅਗਲੀ ਜਿਹੜੀ ਫਿਲਮ ਕੀਤੀ ਉਹ ਆਈ ਸੀਗੀ ਜੀ ਮਾਈਸੈਲਫ ਕੈਂਟ, ਜਿਹਦੇ ਵਿੱਚ ਮੇਰਾ ਇੱਕ ਵਿਲਨ ਦਾ ਕਰੈਕਟਰ ਸੀਗਾ। ਮਤਲਬ ਵਿਲਨ ਉਹ ਕੋਈ ਤਗੜੇ ਵਿਲਨ ਨਹੀਂ, ਇੱਕ ਕਾਮੇਡੀ ਵਿਲਨ ਸੀਗਾ ਜਿਹਦੇ ਕੋਲ ਕੋਈ ਸਿੱਧਾ ਕੰਮ ਹੁੰਦਾ ਹੀ ਨਹੀਂ, ਪੁੱਠੇ ਕੰਮ ਹੀ ਕਰਦਾ ਉਹ। ਤੇ ਤੀਜੀ ਫਿਲਮ ਮੈਂ ਕੀਤੀ ਸੀ ਵੱਟ ਦਾ ਜੱਟ। ਉਹਦੇ ਵਿੱਚ ਮੈਂ ਮੇਨ ਲੀਡ ਤੇ ਕੰਮ ਕੀਤਾ ਸੀਗਾ, ਜਿਹਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀਗਾ ਬਿਨੂ ਢਿੱਲੋਂ ਜੀ ਉਹਨਾਂ ਦੇ ਨਾਲ। ਹਰੀਸ਼ ਵਰਮਾ ਜੀ ਸੀਗੇ ਉਹਦੇ ਵਿੱਚ, ਵਿਪੁਲ ਰਾਏ ਜੀ ਸੀਗੇ ਤੇ ਚੌਥਾ ਮੇਨ ਲੀਡ ਤੇ ਮੈਂ ਸੀਗਾ ਤੇ BN ਸ਼ਰਮਾ ਜੀ ਸੀਗੇ ਸਾਡੇ ਨਾਲ। ਸੋ ਕਾਫੀ ਕੁਝ ਸਿੱਖਿਆ ਉਹਨਾਂ ਦੇ ਕੋਲੋਂ, ਸਾਰਿਆਂ ਕੋਲੋਂ। ਸਾਰੇ ਮੇਰੇ ਤੋਂ ਸੀਨੀਅਰ ਆਰਟਿਸਟ ਸੀਗੇ ਉਹਦੇ ਵਿੱਚ। ਬਹੁਤ ਮਜ਼ਾ ਆਇਆ ਕੰਮ ਕਰਕੇ। ਤੇ ਇਹ ਤਾਂ ਹੋ ਗਈ ਫਿਲਮਾਂ ਦੀ ਗੱਲ। ਹੁਣ ਮੈਂ ਉਹ ਫਿਲਮਾਂ ਦੇ ਵਿੱਚੋਂ ਤੁਹਾਡਾ ਕੋਈ ਫੇਵਰਿਟ ਡਾਇਲੋਗ ਤੁਹਾਡੇ ਕੋਲ ਜ਼ਰੂਰ ਸੁਣਨਾ ਚਾਹਾਂਗਾ। ਇਦਾਂ ਕਿ ਉਹ ਫਿਲਮ ਦੇ ਵਿੱਚ ਜਿਹੜੀ ਤੁਹਾਨੂੰ ਮੈਂ ਦੱਸ ਕੇ ਹਟਿਆ ਆਪਣੀ ਮਾਈਸੈਲਫ ਕੈਂਟ। ਮਾਈਸੈਲਫ ਕੈਂਟ ਫਿਲਮ ਦੇ ਵਿੱਚ ਮੇਰਾ ਕਰੈਕਟਰ ਸੀਗਾ ਜਿਹੜਾ ਬਦਮਾਸ਼ ਹੁੰਦੇ ਆ ਨਾ, ਵਿਲਨ ਹੁੰਦੇ ਆ। ਮੇਰੇ ਨਾਲ ਇੱਕ ਮੇਰਾ ਉਸਤਾਦ ਬਣਾਇਆ ਹੋਇਆ ਸੀਗਾ। ਉਹਦਾ ਨਾਮ ਸੀਗਾ ਬਾਵਾ। ਉਹ ਹਮੇਸ਼ਾ ਹਰ ਗੱਲ ਦੇ ਉੱਤੇ ਕਹਿੰਦਾ ਤੁਸੀਂ ਮਾਈਸੈਲਫ ਬਾਵਾ। ਮੈਂ ਉਹਨੂੰ ਹਮੇਸ਼ਾ ਛੇੜਦਾ ਹੁੰਦਾ ਸੀਗਾ। ਫਿਲਮ ਦੇ ਵਿੱਚ ਵੀ, ਸੈੱਟ ਤੇ ਵੀ ਮੈਂ ਛੇੜਨਾ ਤੇ ਫਿਲਮ 'ਚ ਅਸੀਂ ਡਾਇਲੌਗ ਵੀ ਪਾ ਲਿਆ। ਮੈਂ ਕਿਹਾ ਉਸਤਾਦ ਜੀ ਸ਼ੁਕਰ ਕਰੋ ਤੁਹਾਡੀ ਕਾਸਟ ਸੀਰ ਨਹੀਂ ਹੈਗੀ ਤੇ ਲੋਕਾਂ ਨੂੰ ਕੀ ਇੰਟਰੋਡਕਸ਼ਨ ਦਿੰਦੇ ਮਾਈਸੈਲਫ ਬਾਵਾ ਸੀਰ। ਜੀ ਕੀ ਬਾਤ ਹੈ, ਕੀ ਬਾਤ ਹੈ। ਮਤਲਬ ਕਿ ਵਿਲਨ ਦਾ ਕਰੈਕਟਰ ਹੋਣ ਦੇ ਬਾਵਜੂਦ ਵੀ ਜਿਹੜਾ ਕਾਮੇਡੀ ਆਰਟਿਸਟ ਸੀ ਉਹ ਅੰਦਰ ਲੁਕਦਾ ਨਹੀਂ ਸੀ, ਉਹ ਬਾਹਰ ਹੀ ਆ ਜਾਂਦਾ ਸੀ। ਉਹ ਆ ਜਾਂਦਾ ਸੀਗਾ, ਹਾਂਜੀ। ਤੇ ਸਤੀ ਜੀ, ਇਹ ਤਾਂ ਫਿਲਮਾਂ ਦੀ ਗੱਲ ਹੋ ਗਈ। ਹੁਣ ਮੈਂ ਤੁਹਾਡੀ ਐਜੂਕੇਸ਼ਨ ਬਾਰੇ ਜਾਨਣਾ ਚਾਹਾਂਗਾ। ਮੈਨੂੰ ਲੱਗਦਾ ਵੀ ਤੁਸੀਂ, ਵੇਖਣ ਨੂੰ ਹੀ ਲੱਗਦਾ ਵੀ ਤੁਸੀਂ ਪੜ੍ਹੇ ਲਿਖੇ ਨਹੀਂ, ਪਰ ਤੁਸੀਂ ਪੜ੍ਹੇ ਲਿਖੇ ਬਹੁਤ ਜੇ। ਪੜ੍ਹਿਆ ਲਿਖਿਆ ਏਦਾਂ ਜੀ ਕਿ ਸਭ ਤੋਂ ਪਹਿਲਾਂ ਮੈਂ ਪਹਿਲੀ ਕੀਤੀ, ਫਿਰ ਦੂਜੀ, ਫਿਰ ਤੀਜੀ, ਫਿਰ ਚੌਥੀ, ਪੰਜਵੀਂ ਕਰਨ ਤੋਂ ਬਾਅਦ ਮੈਂ 6ਵੀਂ, 7ਵੀਂ, 8ਵੀਂ, 9ਵੀਂ, 10ਵੀਂ ਕਰ ਲਈ। ਜੀ। ਨਹੀਂ, ਸਹੀ ਦੱਸਾਂ ਕਿ ਗ੍ਰੈਜੂਏਸ਼ਨ ਮੈਂ ਕੀਤੀ ਜੀ, BCom ਕੀਤੀ ਪਹਿਲਾਂ। ਫਿਰ MCom ਕੀਤੀ ਮੈਂ APJ ਕਾਲਜ ਤੋਂ। ਫਿਰ ਗਲੋਬਲ ਟ੍ਰੇਡਿੰਗ ਮੈਨੇਜਮੈਂਟ ਦਾ ਇੱਕ ਕੋਰਸ ਸੀ, ਉਹ ਕੀਤਾ। ਫਿਰ PGDCA ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, ਉਹ ਕਰਨ ਤੋਂ ਬਾਅਦ ਫਿਰ ਮੈਂ MBA ਕੀਤੀ ਹੈ ਜੀ। ਸੋ ਯੂ ਕੈਨ ਕਾਲ ਮੀ ਅ ਵੈਲ ਐਜੂਕੇਟਡ ਕਮੇਡੀਅਨ। ਕੀ ਬਾਤ ਹੈ, ਕੀ ਬਾਤ ਹੈ। ਵੀ ਇੰਨੀਆਂ ਡਿਗਰੀਆਂ, ਡਿਪਲੋਮੇ ਕਰਨ ਦੇ ਬਾਵਜੂਦ ਤੁਸੀਂ ਕਾਮੇਡੀ ਲਾਈਨ ਦੇ ਵਿੱਚ ਆ ਗਏ ਹੋ, ਤੇ ਇਹਦਾ ਕੀ ਰੀਜ਼ਨ ਕੀ ਹੈ? ਰੀਜ਼ਨ ਇਦਾਂ ਹੈ ਜੀ, ਜਿੰਨਾ ਟਾਈਮ ਤੇ ਮੈਂ ਪੜ੍ਹਦਾ ਸੀਗਾ ਉਦੋਂ ਤੱਕ ਤੇ ਮੈਂ ਸੋਚਿਆ ਨਹੀਂ ਸੀਗਾ ਕਿ ਮੈਂ ਇਸ ਲਾਈਨ ਦੇ ਵਿੱਚ ਆਣਾ ਹੈ। ਜਿਸ ਸਾਲ ਮੇਰਾ ਲਾਸਟ ਈਅਰ ਸੀ ਸਟੱਡੀ ਦਾ, ਉਦੋਂ ਲਾਫਟਰ ਦਾ ਮਾਸਟਰ ਪ੍ਰੋਗਰਾਮ ਦੇ ਆਡੀਸ਼ਨ ਆਏ ਸੀਗੇ ਤੇ ਮੇਰੇ ਦੋਸਤ ਆਡੀਸ਼ਨ ਦੇਣ ਚੱਲੇ ਸੀ। ਉਹ ਮੈਨੂੰ ਵੈਸੇ ਹੀ ਕਹਿੰਦੇ ਵੀ ਚੱਲ ਤੂੰ ਵੀ ਨਾਲ ਚੱਲ, ਵੀ ਆਪਾਂ ਆਡੀਸ਼ਨ ਦੇਣ ਜਾਣਾ। ਮੈਂ ਜਸਟ ਵੈਸੇ ਹੀ ਉਹਨਾਂ ਦੇ ਨਾਲ ਗਿਆ ਸੀ ਤੇ ਉੱਥੇ ਇੱਕ ਕਹਿੰਦੇ ਹੁੰਦੇ ਨੇ ਕਿ ਦੋਸਤ ਕਹਿੰਦੇ ਚੱਲ ਯਾਰ ਤੂੰ ਵੀ ਦੇ ਆਡੀਸ਼ਨ। ਮੈਂ 2-3 ਚੀਜ਼ਾਂ ਆਪਣੇ ਮਾਈਂਡ 'ਚ ਸੋਚੀਆਂ ਵੀ ਚੱਲ ਉੱਥੇ ਜਾ ਕੇ ਜੱਜਾਂ ਅੱਗੇ ਬੋਲਾਂਗੇ, ਹੋਰ ਨਹੀਂ ਤਾਂ ਕੋਈ ਜਸਵਿੰਦਰ ਭੱਲਾ ਜੀ ਉਹਨਾਂ ਨੂੰ ਮਿਲੇ ਹੀ ਲਵਾਂਗੇ ਅੰਦਰ ਜਾ ਕੇ। ਸੋ ਉਹ ਨਹੀਂ ਸੀ ਪਤਾ ਕਿ ਉਹ ਇੱਕ ਕਹ ਲਓ ਕਿ ਪਹਿਲੀ ਪੌੜੀ ਉੱਤੇ ਮੇਰੇ ਕਿਸੇ ਦੋਸਤ ਨੇ ਉਹ ਵੈਸੇ ਹੱਥ ਫੜ ਕੇ ਚੜਾਤਾ ਸੀਗਾ ਤੇ ਪਤਾ ਨਹੀਂ ਸੀਗਾ ਕਿ ਉਹ ਪੌੜੀ ਤੇ ਅੱਗੇ ਚੜ੍ਹਦੇ ਜਾਣਾ ਤੇ ਵਾਹਿਗੁਰੂ ਨੇ ਉੱਪਰ ਤੱਕ ਕਿੱਥੇ ਤੱਕ ਪਹੁੰਚਾਣਾ, ਹਲੇ ਉਹ ਰੱਬ ਜਾਣਦਾ। ਅਸੀਂ ਬਸ ਲੱਗੇ ਹੋਏ ਮਿਹਨਤ ਕਰ ਰਹੇ ਹਾਂ ਬਸ ਜੀ। ਮਤਲਬ ਕਿ ਪਤਾ ਨਹੀਂ ਸੀ ਵੀ ਜਿਹੜੀ ਉਹ ਪੌੜੀ ਚੜ੍ਹਨਾ ਗੁੱਡ ਲੱਕ ਦੀ ਪੌੜੀ ਆ। ਗੁੱਡ ਲੱਕ ਦੀ ਪੌੜੀ ਹੈ। ਪੜ੍ਹਾਈ ਤਾਂ ਮੈਂ ਕੀਤੀ ਸੀਗੀ ਕਿ ਮੈਂ ਆਪਣਾ ਫੈਮਿਲੀ ਦਾ ਜੋ ਕੰਮ ਹੈ ਉਹਦੇ ਵਿੱਚ ਮੈਂ ਅੱਗੇ ਉਹਨਾਂ ਦੀ ਹੈਲਪ ਕਰਾਂਗਾ ਇਸ ਤਰੀਕੇ ਨਾਲ ਜੀ। ਤੇ ਕਾਮੇਡੀ ਤੋਂ ਇਲਾਵਾ ਤੁਹਾਡੇ ਕੀ ਸ਼ੌਂਕ ਨੇ? ਕਾਮੇਡੀ ਤੋਂ ਇਲਾਵਾ ਮੇਰੇ ਸ਼ੌਂਕ, ਮੈਂ ਮਿਊਜ਼ਿਕ ਬਹੁਤ ਸੁਣਦਾ। ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ, ਗੁਲਾਮ ਅਲੀ ਸਾਹਿਬ ਨੂੰ, ਗੁਰਦਾਸ ਮਾਨ ਸਾਹਿਬ ਨੂੰ। ਮੈਂ ਅੱਛਾ ਗਾਇਕ ਨਹੀਂ ਹੈਗਾ ਪਰ ਮੈਂ ਅੱਛਾ ਲਿਸਨਰ ਹਾਂ। ਅੱਛੇ ਗੀਤ ਜ਼ਰੂਰ ਮੈਂ ਸੁਣਦਾ। ਮੈਨੂੰ ਉਹ ਗਾਣੇ ਨਹੀਂ ਪਸੰਦ ਆਉਂਦੇ ਸੱਚੀ ਕਹਾਂ ਤਾਂ ਜਿਹੜੇ ਉਹ ਚੱਕ ਲੋ ਰਿਵਾਲਵਰ ਰਫਲਾਂ, ਇਹ ਹੋ ਗਿਆ, ਉਹ ਹੋ ਗਿਆ, ਇਦਾਂ ਦੇ। ਮੈਨੂੰ ਇਹ ਗਾਣੇ ਬਿਲਕੁਲ ਨਹੀਂ ਵਧੀਆ ਲੱਗਦੇ। ਮਤਲਬ ਕਿ ਜਿਹੜੇ ਆਪਣੇ ਅੱਜ ਦੇ ਮਾਹੌਲ ਦੇ ਵਿੱਚ ਚੱਲ ਰਹੇ ਨੇ, ਉਹ ਕੁਝ ਗਾਣੇ ਇਦਾਂ ਦੇ ਹੁੰਦੇ ਕਿ ਆਪਾਂ ਸੱਚਮੁੱਚ ਹੀ ਉਹਨਾਂ ਨੂੰ ਨਹੀਂ ਸੁਣ ਸਕਦੇ। ਬਿਲਕੁਲ ਸੱਚੀ ਗੱਲ ਹੈ। ਸੋ ਗੁਰਦਾਸ ਮਾਨ ਸਾਹਿਬ ਨੂੰ ਸੁਣੀਦਾ, ਤੁਸੀਂ ਸੁਣ ਕੇ ਦੇਖੋ, ਮਨ ਦਾ ਸਕੂਨ ਇੱਕ ਅਲੱਗ ਆ ਜਾਂਦਾ। ਤੇ ਸੈਂਬੀ ਜੀ, ਮੈਨੂੰ ਇੱਕ ਹੋਰ ਗੱਲ ਦੱਸੋ ਵੀ
ਕਾਮੇਡੀ ਤੋਂ ਇਲਾਵਾ ਤੁਸੀਂ ਦੱਸਿਆ ਵੀ ਮੈਨੂੰ 뮤직 ਪਸੰਦ ਆ, ਪਰ ਉਹਦੇ ਤੋਂ ਇਲਾਵਾ ਤੁਸੀਂ ਕੋਈ ਚੈਰਿਟੀ ਦਾ ਵੀ ਕੰਮ, ਮਤਲਬ ਕੋਈ ਚੈਰਿਟੀ ਵੀ ਕਰਦੇ ਹੋ ਜਾਂ ਕਿਸੇ ਮਤਲਬ ਕਿਸੇ ਐਨਜੀਓ ਸੰਸਥਾ ਦੇ ਨਾਲ ਵੀ ਜੁੜੇ ਹੋ? ਹਾਂਜੀ, ਇਦਾਂ ਹੈ ਕਿ ਇੱਕ ਫਾਈਨ ਮੀਡੀਆ ਨਾਮ ਦੇ ਇੱਕ ਸੰਸਥਾ ਹੈਗੀ ਹੈ ਜੀ, ਫਾਈਨ ਮੀਡੀਆ। ਉਹ ਅਲੱਗ-ਅਲੱਗ ਸ਼ੋਜ਼ ਕਰਾਉਂਦੇ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜੀ, ਤੇ ਉਹ ਹਰ ਸਾਲ ਇੱਕ ਚੈਰਿਟੀ ਸ਼ੋਅ ਕਰਾਉਂਦੇ ਨੇ ਸੈਂਟ ਸੋਲਜਰ ਗਰੁੱਪ ਦੇ ਨਾਲ ਮਿਲ ਕੇ ਜੀ। ਤੇ ਉਹ ਹਰ ਸਾਲ ਅਸੀਂ ਉਹ ਸ਼ੋਅ ਕਰਦੇ ਹਾਂ, ਜਿਹਦੇ ਵਿੱਚ ਕੀ ਹੁੰਦਾ ਹੈ ਕਿ ਜਿੰਨੇ ਵੀ ਆਰਟਿਸਟ ਆਉਂਦੇ ਨੇ ਜੀ, ਉਹਨਾਂ ਨੂੰ ਪੈਸੇ ਤੇ ਨਹੀਂ ਮਿਲਦੇ ਸਾਨੂੰ ਉੱਥੇ ਪਰਫਾਰਮ ਕਰਨ ਦੇ ਜੀ। ਜਿੰਨੇ ਸਾਨੂੰ ਪੈਸੇ ਉਹਨਾਂ ਨੇ ਵੈਸੇ ਦੇਣੇ ਹੁੰਦੇ ਆ, ਜੋ ਸਾਡੀ ਪੇਮੈਂਟ ਹੁੰਦੀ ਆ, ਉਹ ਸਾਰੀ ਚੈਰਿਟੀ ਦੇ ਵਿੱਚ ਵੰਡੀ ਜਾਂਦੀ ਆ। ਚਾਹੇ ਉਹ ਨੇਤਰਹੀਨ ਆਸ਼ਰਮ ਹੋ ਗਏ, ਵਿਰਧ ਆਸ਼ਰਮ ਹੋ ਗਏ, ਕਿਤੇ ਪਿੰਗਲਵਾੜਾ ਹੋ ਗਿਆ, ਉਹਨਾਂ ਦੇ ਵਿੱਚ ਉਹ ਜਿਹੜੀ ਅਮਾਉਂਟ ਹੈ ਉਹ ਸਾਰੀ ਡੋਨੇਟ ਕੀਤੀ ਜਾਂਦੀ ਹੈ ਜੀ। ਨਹੀਂ, ਬਹੁਤ ਅੱਛੀ ਗੱਲ ਆ ਜੀ, ਕਿਉਂਕਿ ਪੁੰਨਦਾਨ ਕਰਨਾ ਚਾਹੀਦਾ, ਕਿਉਂਕਿ ਉਹ ਇਨਸਾਨਾਂ ਦੀਆਂ ਦੁਆਵਾਂ ਆਪਾਂ ਨੂੰ ਬਹੁਤ ਅੱਗੇ ਤੋਂ ਅੱਗੇ ਲੈ ਜਾ ਸਕਦੀਆਂ, ਜਿਨ੍ਹਾਂ ਦਾ ਦੁਨੀਆ ਦੇ ਵਿੱਚ ਕੋਈ ਸਹਾਰਾ ਨਹੀਂ ਹੈ। ਬਿਲਕੁਲ ਸਹੀ ਗੱਲ ਹੈ, ਸਹੀ ਗੱਲ ਹੈ। ਤੇ ਸਤੀ ਜੀ, ਇਹ ਤਾਂ ਗੱਲ ਹੋ ਗਈ ਚੈਰਿਟੀ ਦੀ। ਹੁਣ ਆਪਾਂ ਗੱਲ ਕਰਾਂਗੇ ਤੁਹਾਡੀ ਫੈਮਿਲੀ ਦੀ, ਵੀ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਨੂੰ ਮਤਲਬ ਕਿ ਸਾਰੇ ਇਹਨੇ ਸਪੋਰਟ ਕਰਦੇ ਆ? ਇਦਾਂ ਸੀਗਾ ਕਿ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਡੀ ਫੈਮਿਲੀ ਦੇ ਵਿੱਚ ਕੌਣ-ਕੌਣ ਨੇ? ਫੈਮਿਲੀ ਇਦਾਂ ਜੀ, ਮੈਂ ਟੱਚਵੁੱਡ ਹਲੇ ਜੁਆਇੰਟ ਫੈਮਿਲੀ 'ਚ ਹਾਂ ਜੀ, ਤੇ ਵਾਹਿਗੁਰੂ ਦੀ ਕਿਰਪਾ ਨਾਲ ਹਮੇਸ਼ਾ ਜੁਆਇੰਟ ਹੀ ਰਵੇ। ਮੇਰੀ ਸੁਰਤ ਤੋਂ ਪਹਿਲਾਂ ਤੋਂ ਹੀ ਅਸੀਂ ਜੁਆਇੰਟ ਫੈਮਿਲੀ 'ਚ ਹੈਗੇ ਆ ਜੀ ਜੀ। ਤੇ ਉਹਦੇ ਵਿੱਚ ਅਸੀਂ ਘਰ ਦੇ ਵਿੱਚ ਟੋਟਲ 15 ਮੈਂਬਰ ਆ ਜੀ, ਜੋ ਅੱਜ ਕੱਲ ਸੁਣ ਕੇ ਸਾਰੇ ਲੋਕ ਹੈਰਾਨ ਹੁੰਦੇ, ਤੁਸੀਂ 15 ਜਣੇ ਇਕੱਠੇ ਰਹੀ ਜਾਂਦੇ ਹੋ ਜੀ ਜੀ। ਪਰ ਉਹ ਵਾਹਿਗੁਰੂ ਦੀ ਕਿਰਪਾ ਨਾਲ ਸਾਰਿਆਂ ਦਾ ਪਿਆਰ ਬਣਿਆ ਹੈ। ਦਾਦਾ ਜੀ ਹੈ, ਦਾਦੀ ਜੀ ਹੈ, ਮੇਰੇ 2 ਚਾਚਾ ਜੀ ਨੇ, ਚਾਚੀਆਂ ਨੇ, ਉਹਨਾਂ ਦੇ 2-2 ਬੱਚੇ ਨੇ, ਮੰਮੀ ਪਾਪਾ, ਮੈਂ ਆ ਤੇ ਮੇਰਾ ਛੋਟਾ ਬ੍ਰਦਰ ਹੈ। ਅਸੀਂ 15 ਜਣੇ ਟੋਟਲ। ਤੇ ਘਰ ਦੇ ਵਿੱਚ ਤੁਹਾਡੇ ਤੋਂ ਇਲਾਵਾ ਵੀ ਕੋਈ ਕਾਮੇਡੀ ਆਰਟਿਸਟ ਜਾਂ ਐਕਟਰ ਹੈਗਾ? ਹਾਂ, ਨਹੀਂ, ਘਰ ਦੇ ਵਿੱਚ ਕੀ ਮੇਰੇ ਨਾਨਕੇ ਦਾਦਕੇ ਦੋਨਾਂ ਪਾਸਿਓਂ ਕੋਈ ਕਾਮੇਡੀ ਵਾਲ ਨਹੀਂ ਸੀ। ਸਾਰੇ ਬੇਸਿਕਲੀ ਮੈਂ ਰਾਮਗੜੀਆ ਫੈਮਿਲੀ ਤੋਂ ਆ, ਤੇ ਰਾਮਗੜੀਆਂ ਦਾ ਇਹ ਹੁੰਦਾ ਕਿ ਫੈਕਟਰੀਜ਼ ਹੁੰਦੀਆਂ ਤੇ ਆਪਣਾ ਫੈਕਟਰੀ ਦਾ ਹੀ ਕੰਮ ਕਰਦੇ ਆ। ਸੋ ਮੈਂ ਆਰਟਿਸਟ ਲਾਈਨ ਵੱਲੋਂ ਆ ਗਿਆ। ਘਰ ਦੇ ਸਗੋਂ ਮੈਨੂੰ ਛੇੜਦੇ ਹੁੰਦੇ, ਯਾਰ ਤੂੰ ਕਿੱਧਰ ਚਲੇ ਗਿਆ, ਤੂੰ ਤੂੰ ਘਰ ਦਾ ਕੰਮ ਆ, ਉਧਰ ਆ ਕੇ ਬੈਠ, ਉਧਰ ਕਰ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਯਾਰ ਬਸ ਜਿੰਨਾ ਟਾਈਮ ਚੱਲਦਾ ਆ, ਜਿੰਨਾ ਟਾਈਮ ਲੋਕੀ ਪਸੰਦ ਕਰਦੇ ਪਏ ਆ, ਮੈਨੂੰ ਕਰੀ ਜਾਣ ਦੋ। ਸੋ ਲੋਕੀ ਪਸੰਦ ਕਰਦੇ ਰਹਿਣਗੇ, ਮੈਂ ਹੋਰ ਕਾਮੇਡੀ ਕਰਦਾ ਰਵਾਂਗਾ। ਮਤਲਬ ਕਿ ਜਿੱਦਾਂ ਅੱਜ ਤੁਹਾਡੇ ਘਰ ਦੇ ਤੁਹਾਨੂੰ ਟੀਵੀ ਤੇ ਦੇਖਦੇ ਹੋਣਗੇ, ਜਾਂ ਤੁਹਾਡੇ ਫਾਦਰ ਸਾਹਿਬ ਕਿਤੇ ਜਾ ਰਹੇ ਹੋਣਗੇ, ਉਹਨਾਂ ਨੂੰ ਕੋਈ ਬੁਲਾਉਂਦਾ ਹੋਊਗਾ ਵੀ ਤੁਹਾਡੇ ਮੁੰਡੇ ਦਾ ਪ੍ਰੋਗਰਾਮ ਦੇਖਿਆ, ਬਹੁਤ ਖੁਸ਼ੀ ਹੋਈ, ਤੇ ਅੱਜ ਉਹਨਾਂ ਨੂੰ ਇਸ ਗੱਲ ਤੇ ਫਖਰ ਵੀ ਮਹਿਸੂਸ ਹੁੰਦਾ ਹੋਣਾ ਵੀ ਸਾਡਾ ਮੁੰਡਾ ਇਤਨੀ ਉਚਾਈ ਤੱਕ ਪਹੁੰਚ ਗਿਆ। ਤੇ ਉਹ ਗੱਲਾਂ ਸੁਣ ਕੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ? ਸੱਚ ਪੁੱਛੋ ਤੇ ਇੱਦੀ ਗੱਲ, ਇੱਕ ਦਿਨ ਅਸੀਂ ਕਾਰ ਦੇ ਵਿੱਚ ਜਾ ਰਹੇ ਸੀ, ਜਦੋਂ ਮੈਂ ਲਾਫਟਰ ਦਾ ਮਾਸਟਰ ਸ਼ੋਅ ਕੀਤਾ ਉਦੋਂ ਦੀ ਗੱਲ ਹੈ ਜੀ। ਤੇ ਪਾਪਾ ਨਾਲ ਜਾਂਦੇ ਪਏ ਤਾਂ ਪਾਪਾ ਕਹਿੰਦੇ ਕਿ ਯਾਰ ਤੂੰ ਹੁਣ ਏਦਾਂ ਕਰ, ਇੱਕ ਸ਼ੋਅ ਕਰ ਲਿਆ, ਕੋਈ ਗੱਲ ਨਹੀਂ, ਤੂੰ ਹੁਣ ਫੈਕਟਰੀ ਵੱਲ ਆ ਜਾ ਤੇ ਤੂੰ ਕੰਮ ਸੰਭਾਲ ਯਾਰ। ਤੇ ਮੈਂ ਕਿਹਾ ਪਾਪਾ ਇਸ ਲਾਈਨ ਦੇ ਵਿੱਚ ਫੇਮ ਹੈਗਾ, ਲੋਕੀ ਪਛਾਣਦੇ ਆ ਹਨਾ। ਉਹ ਕਹਿੰਦੇ ਛੱਡ, ਤੂੰ ਕੀ ਕਰਨਾ, ਤੂੰ ਆਪਣਾ ਕੰਮ ਸੰਭਾਲ। ਅਸੀਂ ਜਿੱਦਾਂ ਹੀ ਕਾਰ ਪਾਰਕ ਕਰਕੇ ਉਤਰੇ ਆ ਤੇ 2-3 ਜਾਣੇ ਮਿਲ ਗਏ, ਉਹਨਾਂ ਨੇ ਮੇਰੇ ਨਾਲ ਪਿਕ ਕਲਿੱਕ ਕਰਵਾਈਆਂ, ਤੇ ਉਸ ਤੋਂ ਬਾਅਦ ਮੇਰੇ ਕੋਲ ਆਟੋਗ੍ਰਾਫ ਵੀ ਲਿਆ। ਤੇ ਉਸ ਤੋਂ ਬਾਅਦ ਜਦੋਂ ਫਿਰ ਦੁਬਾਰਾ ਕਾਰ 'ਚ ਅਸੀਂ ਬਹਿ ਕੇ ਕਿਤੇ ਫਿਰ ਦੁਬਾਰਾ ਚੱਲੇ ਆ, ਤੇ ਪਤਾ ਨਹੀਂ ਪਾਪਾ ਦੇ ਮਾਈਂਡ 'ਚ ਕੀ ਆ, ਕਹਿੰਦੇ ਨਹੀਂ ਯਾਰ ਤੂੰ ਇਹੀ ਕੰਮ ਕਰ। ਮੈਨੂੰ ਕਹਿੰਦੇ ਜੋ ਹੁਣ ਪ੍ਰਾਊਡ ਫੀਲ ਹੋਇਆ ਹਨਾ ਕਿ ਤੈਨੂੰ 2-3 ਬੰਦੇ ਆ ਕੇ ਮਿਲੇ ਆ ਕੇ ਤੇਰੇ ਨਾਲ ਸਪੈਸ਼ਲੀ ਫੋਟੋ ਖਿਚਾਈ ਆ, ਤੇ ਕਹਿੰਦੇ ਇਹ ਬਹੁਤ ਵੱਡੀ ਗੱਲ ਆ। ਸੋ ਹੁਣ ਮੈਨੂੰ ਕੋਈ ਨਹੀਂ ਰੋਕਦਾ, ਹੁਣ ਪੂਰੀ ਸਪੋਰਟ ਆ ਉਹਨਾਂ ਵੱਲੋਂ। ਮਤਲਬ ਵੀ ਹੁਣ ਘਰ ਦੇ ਪੂਰੀ ਸਪੋਰਟ ਕਰਦੇ ਆ? ਹਾਂਜੀ, ਬਹੁਤ ਸਪੋਰਟ ਆ, ਹੁਣ ਤੇ ਪੂਰੀ ਸਪੋਰਟ ਆ। ਚਲੋ, ਇਹ ਤਾਂ ਹੋ ਗਈ ਜੀ ਗੱਲ ਤੁਹਾਡੇ ਇੱਕ ਫੈਮਿਲੀ ਦੀ। ਹੁਣ ਆਪਾਂ ਗੱਲ ਕਰਾਂਗੇ ਵੀ ਤੁਹਾਨੂੰ ਕੋਈ ਸਪੋਰਟਸ ਦਾ ਸ਼ੌਂਕ ਵੀ ਹੈਗਾ? ਸਪੋਰਟਸ, ਹਾਂਜੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ 10th ਤੱਕ ਮੈਂ ਐਥਲੀਟ ਰਹਿ ਚੁੱਕਾ। ਨਹੀਂ, 10th ਤੱਕ ਤਾਂ ਤੁਸੀਂ ਸਾਨੂੰ ਦੱਸ ਚੁੱਕੇ ਹੋ। ਉਸ ਤੋਂ ਬਾਅਦ ਮਤਲਬ ਕਿ ਕਾਮੇਡੀ ਲਾਈਨ ਦੇ ਇਲਾਵਾ, ਮਤਲਬ ਕਹਿੰਦੇ ਨਾ ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ, ਤੇ ਸਿਹਤ ਜ਼ਰੂਰੀ ਤਾਂ ਹੀ ਹੈ ਜੇ ਆਪਾਂ ਕੋਈ ਗੇਮ ਕਰਦੇ ਆ ਜਾਂ ਜਿਮ ਕਰਦੇ ਆ। ਤੁਸੀਂ ਪਹਿਲਾਂ ਵੀ ਮੈਨੂੰ ਦੱਸਿਆ ਕਿ ਮੈਨੂੰ ਸਪੋਰਟਸ ਦਾ ਬਹੁਤ ਸ਼ੌਂਕ ਸੀ, ਪਰ ਤੁਹਾਡੀ ਮਤਲਬ ਕਿ ਫੇਵਰਿਟ ਗੇਮ ਕਿਹੜੀ ਸੀ? ਫੇਵਰਿਟ ਗੇਮ ਇਦਾਂ ਕਿ ਪਹਿਲਾਂ ਤੇ ਮੈਂ ਜਿੱਦਾਂ ਤੁਹਾਨੂੰ ਦੱਸਿਆ ਐਥਲੈਟਿਕਸ ਦੇ ਵਿੱਚ ਹੁੰਦਾ ਸੀਗਾ, ਪਰ ਹੁਣ ਇੰਨਾ ਟਾਈਮ ਨਹੀਂ ਮਿਲ ਪਾਉਂਦਾ ਕਿ ਟਰੈਕ ਤੇ ਫਿਰ ਦੁਬਾਰਾ ਆਪਾਂ ਕੀ ਕਹ ਲਓ ਕਿ ਪ੍ਰੈਕਟਿਸ ਕਰੀਏ। ਹੁਣ ਜ਼ਿਆਦਾ ਟਾਈਮ ਮੈਂ ਜਦੋਂ ਫ੍ਰੀ ਹੁੰਦਾ ਆ, ਕਦੀ ਆਪਣੇ ਕਹ ਲਓ ਕਿ ਪਿੰਡ ਵਾਪਸ ਆਵਾਂ, ਤੇ ਅਕਸਰ ਮੇਰੀ ਕੋਸ਼ਿਸ਼ ਹੁੰਦੀ ਅਸੀਂ ਵਾਲੀਬਾਲ ਖੇਡਦੇ ਆ। ਹੋਰ 2-3 ਕਲਾਕਾਰ ਮੇਰੇ ਪਿੰਡ ਤੋਂ ਹੀ ਨੇ, ਉਹ ਫਿਰ ਸਾਰੇ ਇਕੱਠੇ ਹੋ ਕੇ ਅਸੀਂ ਵਾਲੀਬਾਲ ਖੇਡੀਦਾ। ਅਸੀਂ ਹਾਕੀ ਦਾ ਮੈਂ ਬਹੁਤ ਸ਼ੌਕੀਨ ਆ, ਹਾਕੀ ਵੀ ਮੈਂ ਜ਼ਰੂਰ ਖੇਡਦਾ, ਕ੍ਰਿਕਟ ਖੇਡਦਾ, ਗੇਮ ਕੋਈ ਵੀ ਹੋਵੇ ਉਹ ਖੇਡੀ ਦੀ ਜ਼ਰੂਰ ਹੈ। ਚਲੋ, ਜ਼ਰੂਰੀ ਹੈ ਜੀ, ਗੇਮ ਖੇਡਾਂਗੇ ਤੇ ਸਰੀਰ ਫਿੱਟ ਰਹੂਗਾ। ਤਾਂ ਸਤੀ ਜੀ, ਮੈਨੂੰ ਇੱਕ ਗੱਲ ਹੋਰ ਦੱਸੋ ਵੀ ਤੁਹਾਡਾ ਐਜ਼ ਏ ਫਿਊਚਰ ਪਲਾਨ ਕੀ ਆ? ਫਿਊਚਰ ਪਲਾਨ ਇਹੀ ਆ, ਹੁਣ ਵਾਹਿਗੁਰੂ ਸੋਹਣੀ ਜੀ ਕੁੜੀ ਮਿਲਾ ਦੇਵੇ ਤੇ ਵਿਆਹ ਕਰਾ ਲਈਏ। ਕੀ ਬਾਤ ਹੈ, ਕੀ ਬਾਤ ਹੈ। ਤੁਸੀਂ ਇੰਨੇ ਮਸ਼ਹੂਰ ਆਰਟਿਸਟ ਹੋ ਗਏ ਹੋ, ਕੋਈ ਗੱਲ ਨਹੀਂ, ਵਾਹਿਗੁਰੂ ਦੀ ਨਿਗਾਹ ਸਵਾਲੀ ਹੋ ਜਾਣੀ ਹੈ। ਤੇ ਇਹ ਤਾਂ ਚਲੋ ਇੱਕ ਮਜ਼ਾਕ ਦੀ ਗੱਲ ਹੈ। ਫਿਊਚਰ ਪਲਾਨ ਮੇਰਾ ਇਹੀ ਹੈ ਕਿ ਮੈਂ ਵੱਧ ਤੋਂ ਵੱਧ ਇੰਡਸਟਰੀ 'ਚ ਕੰਮ ਕਰਾਂ। ਵਾਹਿਗੁਰੂ ਜਿੱਥੇ ਕਿ ਮੈਂ ਸੋਚਿਆ, ਅਕਸਰ ਇਹ ਹੋਇਆ ਕਿ ਮੈਂ ਸੋਚਦਾ ਹੁੰਦਾ ਸੀਗਾ ਕਿ ਯਾਰ ਇੱਕ ਵਾਰੀ ਟੀਵੀ ਤੇ ਆ ਜਾਵਾਂ, ਤੇ ਵਾਹਿਗੁਰੂ ਨੇ ਉਸ ਤੋਂ ਵੱਧ ਹੀ ਸੁਣਿਆ। ਤੇ ਹੁਣ ਜੋ ਮੈਂ ਚੀਜ਼ਾਂ ਮਨ 'ਚ ਸੋਚੀਆਂ ਹੋਈਆਂ ਕਿ ਕੁਝ ਅੱਛਾ ਹੋਰ ਪਰਫਾਰਮ ਕਰਾਂ,
ਬਾਲੀਵੁੱਡ ਦੇ ਵਿੱਚ ਹੁਣੇ ਮੈਂ ਐਂਟਰੀ ਮਾਰੀ ਹੈ, ਇੱਕ ਫਿਲਮ ਹਿੰਦੀ ਮੂਵੀ ਕਰਕੇ ਆਇਆ ਮੈਂ, ਉਹਦੇ ਵਿੱਚ ਮੈਂ ਸਾਊਥ ਇੰਡੀਅਨ ਕਰੈਕਟਰ ਕੀਤਾ। ਉਹ ਵੀ ਮੈਂ ਕਦੀ ਸੋਚਿਆ ਨਹੀਂ ਸੀਗਾ ਤੇ ਵਾਹਿਗੁਰੂ ਨੇ ਉਹ ਵੀ ਚੀਜ਼ਾਂ ਦਿੱਤੀਆਂ। ਸੋ ਜਿੱਦਾਂ ਜਿੱਦਾਂ ਵਾਹਿਗੁਰੂ ਦਿੰਦਾ ਰਹੇਗਾ ਮੈਂ ਕਬੂਲ ਕਰਦਾ ਰਹਾਂਗਾ, ਉਹ ਆਪੇ ਫਿਊਚਰ ਵਧੀਆ ਬਣੀ ਜਾਏਗਾ। ਤੁਸੀਂ ਸਾਊਥ ਇੰਡੀਅਨ ਕਰੈਕਟਰ ਦੀ ਗੱਲ ਕੀਤੀ ਤੇ ਫਿਰ ਕੋਈ ਡਾਇਲੌਗ ਤਾਂ ਹੋ ਜੇ। ਉਹ ਸਾਊਥ ਇੰਡੀਅਨ ਕਰੈਕਟਰ ਇਦਾਂ ਸੀਗਾ ਕਿ ਉਹ ਫਿਲਮ ਦੇ ਵਿੱਚ ਉਹ ਆਪਣਾ ਨਾਮ ਬੜੇ ਅਲੱਗ ਤਰੀਕੇ ਨਾਲ ਦੱਸਦਾ ਜੀ। ਉਹ ਨਾਮ ਜਦੋਂ ਵੀ ਦੱਸਦਾ, ਜਿੱਦਾਂ ਕਿਸੇ ਬੰਦੇ ਨੇ ਉਹਨੂੰ ਪੁੱਛਿਆ ਕਿ ਹਾਂਜੀ ਆਪਕਾ ਨਾਮ ਕੀ ਹੈ ਜੀ, అయ్యో మాయ మురుగుడు స్వామి అయ్యరా వేణుగోపాల మురుగుడు స్వామి వేణు నూరు పట్టే అయ్యరా। ਸੋ ਇਦਾਂ ਦਾ ਕਰੈਕਟਰ ਹੈ ਕਿ ਕੋਈ ਵੀ ਗੱਲ ਹੈ ਉਹ ਪੂਰਾ ਲਾਊਡ ਹੋ ਕੇ ਕਰਦਾ ਉਹ ਫਿਲਮ ਦੇ ਵਿੱਚ ਵੀ। ਹੋਰ ਤੁਹਾਨੂੰ ਮੈਂ ਦੱਸਦਾ ਕਿ ਸਾਨੂੰ ਸਪੋਰਟਸ ਖੇਡਣਾ ਇਸ ਲਈ ਜ਼ਿਆਦਾ ਜ਼ਰੂਰੀ ਹੈ, ਸਪੋਰਟਸ ਨਾਲ ਜੁੜੇ ਰਹਿਣਾ ਇਸ ਲਈ ਜ਼ਰੂਰੀ ਹੈ। ਹੁਣ ਜਿਹੜੀ ਇਹ ਫਿਲਮ ਮੈਂ ਕੀਤੀ ਇਹਦੇ ਵਿੱਚ ਮੈਂ ਹਾਕੀ ਪਲੇਅਰ ਬਣਿਆ ਹੋਇਆ ਜੀ। ਹੁਣ ਜੇ ਮੈਂ ਸਪੋਰਟਸ ਨਾ ਕਦੀ ਕੀਤੀ ਹੁੰਦੀ ਤਾਂ ਉੱਥੇ ਮੈਂ ਸ਼ੂਟਿੰਗ ਦੇ ਦੌਰਾਨ ਮੈਂ ਇੰਨੇ ਇੱਕ ਦਿਨ 2 ਦਿਨ ਲਗਾਤਾਰ ਅਸੀਂ ਹਾਕੀ ਸਵੇਰ ਤੋਂ ਸ਼ਾਮ ਤੱਕ ਖੇਡਦੇ ਸੀ। ਸਿਰਫ 5 ਮਿੰਟ ਸ਼ੂਟ ਕਰਨਾ ਹੁੰਦਾ ਸੀ ਤੇ ਉਹ ਸਾਨੂੰ ਇੱਕ ਦਿਨ ਪੂਰਾ ਹਾਕੀ ਖੇਡਣੀ ਪੈਂਦੀ ਸੀ। ਤੇ ਉਹ ਬੰਦਾ ਉਹਨਾਂ ਟਾਈਮ ਫਿਰ ਨਹੀਂ ਉੱਥੇ ਪਰਫਾਰਮ ਕਰ ਸਕਦਾ ਜਿੰਨਾ ਟਾਈਮ ਆਪਣੀ ਸਿਹਤ ਦੇ ਨਾਲ ਉਹਨੇ ਪੂਰੀ ਪ੍ਰੈਕਟਿਸ ਨਾ ਕੀਤੀ ਹੋਵੇ, ਕੋਈ ਸਪੋਰਟਸ ਨਾ ਕੀਤੀ ਹੋਵੇ। ਵੀ ਕਈ ਵਾਰ ਤੁਹਾਡੇ ਨਾਲ ਕੋਈ ਇਦਾਂ ਹੋਈ ਵੀ ਤੁਸੀਂ ਸਟੇਜ ਤੇ ਗਏ ਹੋ, ਤੁਹਾਨੂੰ ਕੋਈ ਕਰੈਕਟਰ ਨਹੀਂ ਮਿਲ ਰਿਹਾ, ਉਸ ਦਿਨ ਤੁਹਾਨੂੰ ਆਪਣੀ ਆਪ ਦੀ ਬੇਇੱਜ਼ਤੀ ਕਰਕੇ ਲੋਕਾਂ ਨੂੰ ਹਸਾਉਣਾ ਪੈਂਦਾ? ਹਾਂਜੀ, ਮੈਂ ਅਕਸਰ ਮੇਰੇ ਦਾਦਾ ਜੀ ਮੈਨੂੰ ਇਹ ਗੱਲ ਕਹਿੰਦੇ ਹੁੰਦੇ, ਕਹਿੰਦੇ ਕਾਕਾ ਤੂੰ ਜਦੋਂ ਮੈਂ ਕਾਮੇਡੀ ਸ਼ੁਰੂ ਕੀਤੀ ਹੈ ਨਾ, ਇੱਕ ਸ਼ੋਅ ਤੇ ਮੇਰੇ ਨਾਲ ਉਹ ਚਲੇ ਗਏ, ਮੈਂ ਨਾਲ ਲੈ ਗਿਆ ਉਹਨਾਂ ਨੂੰ ਤੇ ਉੱਥੇ ਮੈਂ ਪਰਫਾਰਮ ਕੀਤਾ। ਮੈਂ ਕਦੀ ਪੁਲਿਸ ਵਾਲੇ ਦੀ ਗੱਲ ਸੁਣਾਵਾਂ, ਕਦੀ ਕਿਸੇ ਦੀ ਗੱਲ ਸੁਣਾਵਾਂ, ਕਦੀ ਕਿਸੇ ਦੀ ਗੱਲ ਸੁਣਾ ਕੇ ਲੋਕਾਂ ਨੇ ਬਹੁਤ ਵਾਹਵਾ ਕੀਤੀ। ਤੇ ਅਸੀਂ ਵਾਪਸ ਜਾ ਰਹੇ ਸੀ, ਮੈਨੂੰ ਕਹਿੰਦੇ ਵੀ ਤੂੰ ਹਰ ਇੱਕ ਦੀ ਗੱਲ ਕਰਦਾ ਆ, ਲੀਡਰ ਦੀ ਵੀ ਕਰਤੀ ਆ, ਪੁਲਿਸ ਵਾਲੇ ਦੀ ਵੀ ਕਰਤੀ ਆ, ਤੇ ਤੂੰ ਆਪਣੇ ਆਪ ਤੇ ਕਿਉਂ ਨਹੀਂ ਕੋਈ ਗੱਲ ਸੁਣਾਉਂਦਾ? ਕਹਿੰਦੇ ਅਸਲ ਕਮੇਡੀਅਨ ਉਹੀ ਹੁੰਦਾ ਜੋ ਪਹਿਲਾਂ ਆਪਣੀ ਬੇਇੱਜ਼ਤੀ ਕਰੇ, ਆਪਣੀ ਬੇਇੱਜ਼ਤੀ ਕਰਾ ਕੇ ਲੋਕਾਂ ਨੂੰ ਹਸਾਵੇ। ਸੋ ਉਦੋਂ ਤੋਂ ਮੈਂ ਆਪਣੇ ਉੱਤੇ ਵੀ ਗੱਲਾਂ ਕਰਦਾ ਰਿਹਾ। ਸੋ ਆਪਣੀ ਜੇ ਮੈਂ ਗੱਲ ਕਰਾਂ ਤੇ ਰੰਗ ਸੁੱਖ ਨਾਲ ਮੇਰਾ ਹੁਣ ਤੇ ਚਲੋ ਟੀਵੀ ਤੇ ਆਉਂਦੇ ਕਰਕੇ ਫੇਸ਼ੀਅਲ ਕਰ ਦਿੰਦੇ, ਥੋੜਾ ਸਾਫ਼ ਹੋ ਗਿਆ। ਨਹੀਂ ਤਾਂ ਪਹਿਲਾਂ ਤੇ ਵਾਹ ਬਾਈ ਮਾਸ਼ਾਅੱਲਾ ਹੁੰਦਾ ਸੀ। ਜਦੋਂ ਮੈਂ ਬਚਪਨ ਚ ਹੋਇਆ ਰੰਗ ਇੰਨਾ ਕਾਲਾ ਸੀ, ਮੈਨੂੰ ਤੇ ਦਾਈ ਨੇ ਵੀ ਦਸਤਾਨੇ ਪਾ ਕੇ ਚੱਕਿਆ ਕਿਤੇ ਕਾਕੇ ਦਾ ਰੰਗ ਹੀ ਨਾ ਤੁਹਾਨੂੰ ਲੱਗ ਜੇ। ਕੀ ਬਾਤ ਹੈ, ਕੀ ਬਾਤ ਹੈ। ਮਤਲਬ ਸੀਰੀਅਸ ਗੱਲਾਂ ਦੇ ਵਿੱਚ ਵੀ ਤੁਸੀਂ ਪੰਚ ਮਾਰਦੇ ਹੋ। ਹੋਰ ਤੁਹਾਨੂੰ ਦੱਸਾਂ, ਘਰ ਦੇ ਅੱਜ ਕੱਲ ਵੀ ਮੈਨੂੰ ਇਕੱਠਾ 5-10 ਹਜ਼ਾਰ ਰੁਪਏ ਨਹੀਂ ਫੜਾਉਂਦੇ। ਕਿਉਂ ਜੀ? ਅਗਲੇ ਡਰਦੇ ਕਿਤੇ ਸਾਡੀ ਵਾਈਟ ਮਨੀ ਨਾ ਬਲੈਕ ਕਰ ਦੇਵੇ। ਕੀ ਬਾਤ ਹੈ, ਕੀ ਬਾਤ ਹੈ। ਪਿੱਛੇ ਜੇ ਕੁੜੀ ਵਾਲੇ ਮੈਨੂੰ ਦੇਖਣ ਆ ਗਏ ਜੀ ਜੀ, ਮੈਨੂੰ ਤੇ ਕੁੜੀ ਨੂੰ ਅਲੱਗ ਕਮਰੇ 'ਚ ਬਿਠਾਤਾ ਜੀ। ਕੁੜੀ ਨੂੰ ਮੈਂ ਪੁੱਛਿਆ, ਮੈਂ ਕਿਹਾ ਸੁਣਿਓ ਮੈਂ ਤੁਹਾਨੂੰ ਪਸੰਦ ਆ ਜੀ? ਕਹਿੰਦੀ ਮਰ ਜਾਣਿਆ ਬੂਤੀ ਦੇਖ ਆਪਣੀ ਧਿਆਨ ਨਾਲ, ਤੇਰੇ ਨਾਲੋਂ ਸੋਹਣਾ ਤੇ ਤਾਸ਼ ਦਾ ਚਿੜੀਆ ਦਾ ਯੱਕਾ ਹੀ ਹੁੰਦਾ। ਜੀ ਜੀ। ਮੈਂ ਕਿਹਾ ਫਿਰ ਮੇਰਾ ਵਿਆਹ ਕਰਾ ਲਿਆ ਜੀ। ਕਹਿੰਦੀ ਤੇਨਾ ਵਿਆਹ ਕਰਾ ਲਿਆ ਤੇ ਮਹੱਲੇ ਵਾਲਿਆਂ ਨੇ ਤਾਂ ਲਾਂਬੇ ਦੇ ਮਾਰ ਦੇਣਾ, ਆ ਵਿਆਹ ਕਰਾਇਆ ਕਿ ਚੈਰੀ ਬਲੌਸਮ ਦੀ ਏਜੰਸੀ ਲਈਏ। ਜੀ ਕੀ ਬਾਤ ਹੈ, ਕੀ ਬਾਤ। ਹਰ ਗੱਲ ਦੇ ਵਿੱਚ ਮਤਲਬ ਤੁਸੀਂ ਕਾਮੇਡੀ ਲੱਭਦੇ ਹੋ। ਹਾਂਜੀ ਬਿਲਕੁਲ ਬਿਲਕੁਲ। ਤੇ ਹੁਣ ਕਾਮੇਡੀ ਦੀ ਗੱਲ ਚੱਲੀਏ ਤੇ ਮੇਰਾ ਜੀ ਫਿਰ ਕਰਦਾ ਕਿ ਮੈਂ ਟੀਟਾ ਲਵਾਈ ਫਿਰ ਥੋੜਾ ਜਿਹਾ, ਮਤਲਬ ਕਿ ਟੀਟਾ ਲਵਾਈ ਦੇ ਦਰਸ਼ਨ ਫਿਰ ਥੋੜੇ ਕਰਨੇ ਚਾਹਣਾ, ਕਿਉਂਕਿ ਕਰੈਕਟਰ ਤੁਸੀਂ ਇੱਕ ਵਾਰੀ ਕੀਤਾ ਤੇ ਮੈਨੂੰ ਵੀ ਪਸੰਦ ਆਇਆ ਤੇ ਮੈਨੂੰ ਉਮੀਦ ਹੈ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਇਆ ਹੋਊਗਾ। ਤੇ ਇੱਕ ਵਾਰ ਟੀਟਾ ਹਲਵਾਈ ਹੋਰ ਹੋ ਜੇ। ਅੱਛਾ ਜੀ। ਟੀਟਾ ਹਲਵਾਈ ਦਰਅਸਲ ਤੁਹਾਨੂੰ ਮੈਂ ਦੱਸਿਆ ਸੀ ਦਿਮਾਗੋਂ ਪੈਦਾ ਜੀ ਜੀ ਜੀ। ਇੱਕ ਦਿਨ ਅਸੀਂ ਚੌਂਕ ਦੇ ਵਿੱਚ ਖੜੇ, ਕਿਸੇ ਕੁੜੀ ਨੂੰ ਛੇੜਤਾ ਉਹਨੇ ਜੀ। ਜਦੋਂ ਖੜੇ ਆ ਤੇ ਕੁੜੀਆਂ 3-4 ਲੰਘਦੀਆਂ, ਕੁੜੀਆਂ ਕਹਿੰਦੀਆਂ ਸੋਹਣਿਓ ਕਿੱਥੇ ਪੜਦੇ ਹੋ ਜੀ। ਕੁੜੀ ਨੂੰ ਗੁੱਸਾ ਆ ਗਿਆ, ਕਹਿੰਦੀ ਮਰ ਜਾਣਾ ਜਿੱਥੇ ਤੇਰੀ ਭੈਣ ਪੜਦੀ ਏ। ਕਹਿੰਦਾ ਅੱਛਾ ਆਨੰਦ ਭਰਜਾਈਆਂ ਇਕੱਠੀਆਂ ਹੀ ਪੜਦੀਆਂ ਜੇ। ਕੀ ਬਾਤ ਹੈ, ਕੀ ਬਾਤ। ਫਿਰ ਇੱਕ ਦਿਨ ਕੁੜੀ ਨੂੰ ਛੇੜਿਆ, ਕਹਿੰਦੇ ਸੋਹਣਿਓ ਕੀ ਹਾਲ ਏ? ਜੀ। ਕੁੜੀ ਨੂੰ ਗੁੱਸਾ ਆ ਗਿਆ, ਕਹਿੰਦੀ ਮਰ ਜਾਣਾ ਜਿਹੜਾ ਤੇਰੀ ਭੈਣ ਦਾ ਆ। ਜੀ। ਕਹਿੰਦਾ ਅੱਛਾ ਤੁਹਾਨੂੰ ਵੀ ਢਿੱਡ 'ਚ ਮਰੋੜੇ ਲੱਗੇ ਨੇ। ਮਤਲਬ ਹਰ ਗੱਲ ਦੇ ਵਿੱਚ ਕਾਮੇਡੀ ਲੱਭਣਾ ਕੋਈ ਤੁਹਾਡੇ ਤੋਂ ਸਿੱਖੇ? ਨਹੀਂ, ਇਹ ਸਾਨੂੰ ਕਹ ਲੋ ਕਿ ਇਹ ਜ਼ਰੂਰੀ ਹੈ ਕਿ ਹਰ ਗੱਲ 'ਚੋਂ ਕੁਛ ਨਾ ਕੁਛ ਹਾਸੇ ਵਾਲਾ ਕੱਢੀਏ, ਤਾਂ ਹੀ ਲੋਕਾਂ ਦੇ ਚਿਹਰਿਆਂ ਤੇ ਅਸੀਂ ਮੁਸਕਾਨ ਲਿਆ ਸਕਾਂਗੇ। ਜੀ ਜੀ। ਸੋ ਸੱਤੀ ਜੀ, ਇਹ ਤਾਂ ਹੋ ਗਈਆਂ ਟੀਟੇ ਹਲਵਾਈ ਦੀਆਂ ਗੱਲਾਂ, ਤੇ ਦਿਲ ਤਾਂ ਬਹੁਤ ਕਰਦਾ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰੀਏ, ਪਰ ਕੀ ਕਰੀਏ ਸਮਾਂ ਇਜਾਜ਼ਤ ਨਹੀਂ ਦਿੰਦਾ। ਤੇ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਲਈ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇੱਕ ਮਿੰਟ, ਮੈਨੂੰ 3-4 ਨਵੇਂ ਮੈਸੇਜ ਆਏ ਸੀ, ਮੈਂ ਹੁਣੇ ਮੋਬਾਈਲ ਚੋਂ ਕੱਢ ਕੇ ਤੁਹਾਨੂੰ ਸੁਣਾਉਂਦਾ। ਉਹ ਸੱਤੀ ਜੀ, ਇਹ ਮੈਸੇਜ ਨਹੀਂ, ਮਤਲਬ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਨਸ਼ਿਆਂ ਪ੍ਰਤੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮਤਲਬ ਕੋਈ ਜਾਂਦਿਆਂ ਕੋਈ ਚੰਗੀ ਗੱਲ ਕਹਿਣਾ ਚਾਹੁੰਦੇ ਹੋ? ਅੱਛਾ, ਇਹ ਮੈਸੇਜ ਦੀ ਗੱਲ ਕਰਦੇ ਆ ਤੇ ਵੈਸੇ ਤੇ ਜਨਤਾ ਅੱਜ ਕੱਲ ਖੁਦ ਵੀ ਬਹੁਤ ਸਮਝਦਾਰ ਹੈ, ਪੜ੍ਹੇ ਲਿਖੇ ਲੋਕ ਨੇ ਸਾਰੇ, ਪਰ ਮੈਂ ਇਹੀ ਹੱਥ ਜੋੜ ਕੇ ਇੱਕ ਬੇਨਤੀ ਕਰਾਂਗਾ, ਮੈਸੇਜ ਨਹੀਂ, ਆਪਣੇ ਵੱਲੋਂ ਇੱਕ ਬੇਨਤੀ ਹੀ ਕਰਾਂਗਾ ਕਿ ਜਿਹੜਾ 6ਵਾਂ ਦਰਿਆ ਪੰਜਾਬ ਵਿੱਚ ਚੱਲ ਰਿਹਾ ਨਸ਼ਿਆਂ ਦਾ, ਕਿ ਸਾਰੇ ਨੌਜਵਾਨ ਇਸ ਚੀਜ਼ ਤੋਂ ਹਮੇਸ਼ਾ ਦੂਰ ਰਹਿਣ। ਕਿਉਂਕਿ ਨਸ਼ਾ ਤੁਸੀਂ ਕਰਨਾ ਹੈ ਤੇ ਆਪਣੇ ਕਲਾ ਦਾ ਕਰੋ, ਆਪਣੇ ਹੁਨਰ ਦਾ ਕਰੋ, ਆਪਣੇ ਮਾਪਿਓ ਦਾ ਸਤਿਕਾਰ ਕਰੋ। ਜਿਹੜੇ ਸਾਈਡ ਨੂੰ ਇਹ ਨਸ਼ਾ ਕਰਨ ਵੱਲ ਲੋਕੀ ਤੁਰ ਪਏ ਨੇ, ਉਹਨਾਂ ਕੀ ਆਪਣਾ ਘਰ ਵੀ ਬਰਬਾਦ ਕਰਦੇ ਨੇ, ਕਿਸੇ ਹੋਰ ਦੇ ਪਰਿਵਾਰ ਨੂੰ ਵੀ ਲੈ ਡੁੱਬਦੇ ਨੇ। ਸੋ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ, ਕਹਿੰਦੇ ਕੌਣ ਕਹਿਤਾ ਹੈ ਕਿ ਨਸ਼ਾ ਬੁਰੀ ਚੀਜ਼ ਹੈ,
कौन कहता है कि नशा बुरी चीज है, क्यों ना इस बार नशा वतन की मिट्टी का किया जाए। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ ਗੱਲ ਕੀਤੀ ਆ। ਕਿਉਂਕਿ ਜੇ ਨਸ਼ਾ ਕਰਨਾ ਤਾਂ ਕਰੋ ਭਗਤ ਸਿੰਘ ਜੀ ਹੁਣਾਂ ਦੀ ਸੋਚ ਦਾ, ਊਧਮ ਸਿੰਘ ਜੀ ਹੁਣਾਂ ਦੀ ਸੋਚ ਦਾ, ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀ ਜਿੰਦ ਜਾਨ ਵਾਰ ਦਿੱਤੀ, ਉਹਨਾਂ ਦੀ ਸੋਚ ਦਾ ਨਸ਼ਾ ਕਰਨਾ ਚਾਹੀਦਾ, ਨਾ ਕਿ ਇਦਾਂ ਦੇ ਮਾੜੇ ਨਸ਼ੇ ਜਿਹੜੇ ਕਿ ਆਪਣੇ ਸਿਹਤ ਨੂੰ, ਆਪਣੇ ਨਾਂ ਨੂੰ, ਆਪਣੀ ਪੰਜਾਬੀਅਤ ਨੂੰ ਕਲੰਕ ਲਾਉਣ। ਸੋ ਦੋਸਤੋ, ਦਿਲ ਤਾਂ ਕਰਦਾ ਸੀ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨ ਦਾ, ਪਰ ਕੀ ਕਰੀਏ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੇ ਮੈਂ ਸਤੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਸਟੂਡੀਓ ਦੇ ਵਿੱਚ ਆਉਣ ਤੇ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ, ਤੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਬੈਠ ਕੇ ਇਸ ਇੰਟਰਵਿਊ ਨੂੰ ਕੈਮਰੇ ਦੇ ਉਸ ਪਾਰੋਂ ਦੇਖਿਆ, ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਥੈਂਕ ਯੂ ਜੀ। ਸੋ ਇਹ ਸੀ ਸਤੀ ਸੈਂਬੀ ਜੀ, ਤੇ ਦੋਸਤੋ ਅਗਲੀ ਵਾਰ ਨੂੰ ਇੱਕ ਨਵੇਂ ਚਿਹਰੇ ਦੇ ਨਾਲ ਤੁਹਾਡੇ ਰੂਬਰੂ ਫਿਰ ਹੋਵਾਂਗੇ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇੱਕ ਨਜ਼ਰ, ਇੱਕ